ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ 'ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 18 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914। ਹਰਨੇਕ ਸਿੰਘ ਪਾਵਲਾ ਐਂਟਰਪ੍ਰਾਈਜ਼, ਰੈਂਟਨ, ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ। ਤੇ ਟਰੱਕ ਕੇਅਰ ਸਰਵਿਸ ਸਟਾਕਟਨ, ਮੈਂਟੀਕਾ, ਟ੍ਰੇਸੀ ਅਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24/7 ਰੋਡ ਸਰਵਿਸ ਉਪਲਬਧ ਕਰਾਉਂਦੇ ਨੇ। ਸਵੇਰੇ ਸ਼ਾਮ ਜਦੋਂ ਮਰਜ਼ੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਬਿੰਦਾ ਟਿੱਬਾ ਕਬੱਡੀ ਵਾਲੇ ਨੂੰ 2099368644। ਵੈਲਡਿੰਗ, ਟਰੱਕ ਟ੍ਰੇਲਰ ਰਿਪੇਅਰ, ਨਿਊ ਯੂਜ਼ਡ ਟਾਇਰਸ, ਫਿਊਲ ਡਿਲੀਵਰੀ, ਬ੍ਰੇਕ, ਸ਼ੌਕਸ ਦਾ ਕੰਮ ਹੋਵੇ ਤੁਹਾਡੇ ਜਿਹੜੇ ਆ ਉਹ ਰੋਡ ਦੇ ਉੱਤੇ ਆ ਕੇ ਵੀ ਤੇ ਨਾਲ ਦੇ ਨਾਲ ਤੁਹਾਡੇ ਯਾਰਡ 'ਚ ਆ ਕੇ ਵੀ ਇਹ ਜਿਹੜੀ ਸਰਵਿਸ ਆ ਦਿੰਦੇ ਨੇ। ਕਾਲ 2099368644। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698। ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਵਿਚਕਾਰ ਗੱਲਬਾਤ ਹੋਈ ਆ ਜੰਗ ਨੂੰ ਰੋਕਣ ਦੇ ਲਈ। ਤੇ ਨਿਊਯਾਰਕ ਟਾਈਮ ਨੇ ਇੱਕ ਓਪੀਨੀਅਨ ਆਰਟੀਕਲ ਛਾਪਿਆ ਵੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੁਟਿਨ ਜੰਗ ਨੂੰ ਖਤਮ ਨਹੀਂ ਕਰੇਗਾ ਤੇ ਉਹ ਅਫੋਰਡ ਨਹੀਂ ਕਰ ਸਕਦਾ ਜੰਗ ਨੂੰ ਖਤਮ ਕਰਕੇ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਪੁਟਿਨ ਇਦਾਂ ਦਾ ਬੰਦਾ ਆ, ਉਹ ਕੇਅਰ ਨਹੀਂ ਕਰਦਾ ਵੀ ਉਹਦੇ ਮੁਲਕ ਦੇ ਕਿੰਨੇ ਕੁ ਲੋਕ ਜਿਹੜੇ ਆ ਉਹ ਮਰ ਗਏ ਹੈਗੇ ਆ। ਪਿਛਲੇ 30 ਦਿਨਾਂ ਤੋਂ ਜਿਹੜੀ ਗੱਲਬਾਤ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਵਾਈਟ ਹਾਊਸ ਦਾ ਸਟਾਫ ਆ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਵਿਚਕਾਰ ਚੱਲ ਰਹੀ ਸੀ। 30 ਦਿਨਾਂ ਦਾ ਸੀਜ਼ ਫਾਇਰ ਵੀ ਅਨਾਉਂਸ ਕੀਤਾ ਗਿਆ ਤੇ ਹੁਣ ਜਿਹੜੀ ਗੱਲਬਾਤ ਆ ਸਿੱਧੀ US ਤੇ ਰਸ਼ੀਆ ਦੇ ਵਿਚਾਲੇ ਚੱਲ ਰਹੀ ਹੈਗੀ ਆ। ਬਹੁਤ ਸਾਰੇ ਲੋਕ ਜੋ ਪੁਟਿਨ ਨੂੰ ਜਾਣਦੇ ਆ ਉਹ ਇਹੀ ਕਹਿੰਦੇ ਆ ਵੀ ਉਹਨੂੰ ਜਿਹੜਾ ਮਨਾਉਣਾ ਆ ਕਾਫੀ ਔਖਾ ਹੁੰਦਾ ਹੈਗਾ ਆ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਵੀ ਕਹਿੰਦੇ ਵੀ ਉਹ ਲਾਈਫ ਦੀ ਬਾਹਲੀ ਕੇਅਰ ਨਹੀਂ ਕਰਦਾ ਵੀ ਕਿੰਨੇ ਕੁ ਫੌਜੀ ਜਿਹੜੇ ਆ ਉਹਨਾਂ ਦੇ ਮਰ ਰਹੇ ਹੈਗੇ ਆ। ਹਜੇ ਤੱਕ ਵਾਈਟ ਹਾਊਸ ਵੱਲੋਂ ਕੋਈ ਜੋ ਸਟੇਟਮੈਂਟ ਆ ਇਸ ਸੰਬੰਧ ਦੇ ਵਿੱਚ ਨਹੀਂ ਆਈ ਵੀ ਕੀ ਗੱਲਬਾਤ ਹੋਈ ਹੈਗੀ ਆ। ਬਹੁਤ ਸਾਰੀਆਂ ਨਿਊਜ਼ ਏਜੰਸੀਜ਼, ਰਿਊਟਰਸ, ਬਲੂਮਬਰਗ ਇਹ ਸਾਰੇ ਰਿਪੋਰਟ ਕਰ ਰਹੇ ਆ ਵੀ ਵਾਈਟ ਹਾਊਸ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈ ਵੀ ਜੋ ਗੱਲਬਾਤ ਆ ਪ੍ਰੈਜ਼ੀਡੈਂਟ ਪੁਟਿਨ ਤੇ ਪ੍ਰੈਜ਼ੀਡੈਂਟ ਟਰੰਪ ਦੇ ਵਿਚਕਾਰ ਚੱਲ ਰਹੀ ਆ ਉਹ ਬਹੁਤ ਗੁੱਡ ਚੱਲ ਰਹੀ ਹੈਗੀ ਆ। ਕਹਿੰਦੇ ਦ ਕਾਲ ਇਜ਼ ਗੋਇੰਗ ਵੈਲ ਐਂਡ ਸਟਿਲ ਇਨ ਪ੍ਰੋਗਰੈਸ। ਜੋ ਡੈਨ ਸਕੈਵੀਨੋ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਹੈਗੇ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ X ਦੇ ਉੱਤੇ ਲਿਖਿਆ ਹੈਗਾ। ਦੂਸਰੇ ਪਾਸੇ ਕ੍ਰੈਮਲਿਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਜਾਰੀ ਨਹੀਂ ਹੋਈ ਹੈਗੀ। ਯੂਕਰੇਨ ਵਾਲੇ ਆਲਰੇਡੀ ਸੀਜ਼ ਫਾਇਰ ਦੇ ਲਈ ਐਗਰੀ ਕਰ ਗਏ ਆ। ਇਹ ਕਹਿੰਦੇ ਵੀ ਯੂਰਪ ਦਾ ਸਭ ਤੋਂ ਵੱਡਾ ਕਨਫਲਿਕਟ ਹੈ ਇਸ ਟਾਈਮ ਵਰਲਡ ਵਾਰ 2 ਤੋਂ ਬਾਅਦ। ਜੇ ਦੇਖਿਆ ਜਾਵੇ 3 ਸਾਲ ਹੋ ਗਏ ਰਸ਼ੀਆ ਤੇ ਯੂਕਰੇਨ ਦੇ ਵਿਚਕਾਰ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਤੇ hundreds of thousands of people ਜਿਹੜੇ ਆ ਉਹ ਮਾਰੇ ਜਾ ਚੁੱਕੇ ਆ, ਜ਼ਖਮੀ ਹੋ ਚੁੱਕੇ ਆ, ਮਿਲੀਅਨਸ ਆਫ ਲੋਕ ਜਿਹੜੇ ਡਿਸਪਲੇਸ ਹੋ ਚੁੱਕੇ ਹੈਗੇ ਆ। ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਟੋਟਲੀ ਜਿਹੜਾ ਉਹ ਰੂਬਲ ਬਣ ਗਈਆਂ ਹੈਗੀਆਂ, ਟੋਟਲੀ ਢਹਿ ਗਈਆਂ ਹੈਗੀਆਂ। ਸੋ ਟਰੰਪ ਹੁਣੀ ਇਹ ਸੋਚਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਲੌਂਗ ਟਰਮ ਪੀਸ ਪਲਾਨ ਕੱਢੀ ਜਾਵੇ
ਜਿਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਪਿਛਲੇ ਦਿਨਾਂ 'ਚ ਅਨਾਊਂਸ ਕੀਤਾ ਸੀ ਵੀ ਟੈਰੀਟੋਰੀਅਲ ਕੰਸੈਸ਼ਨਸ, ਵੀ ਕੁਛ ਹਿੱਸਾ ਜਿਹੜਾ ਯੂਕਰੇਨ ਦੇ ਕੋਲ ਆ, ਕੀਵ ਦੇ ਕੋਲ ਆ, ਉਹ ਦਿੱਤਾ ਜਾ ਸਕਦਾ ਹੈਗਾ। ਯੂਕਰੇਨ ਦਾ ਜਿਹੜਾ ਜ਼ਾਪਰਜ਼ੀਆ ਨਿਊਕਲੀਅਰ ਪਾਵਰ ਪਲਾਂਟ ਆ, ਉਹਦੇ ਤੇ ਕਿਹਦਾ ਕਬਜ਼ਾ ਹੋਊਗਾ। ਇਹ 2-3 ਚੀਜ਼ਾਂ ਜਿਹੜੀਆਂ ਮੇਨ ਆ ਇਸ ਡੀਲ ਦੇ ਵਿੱਚ ਹੋਣਗੀਆਂ। ਤੇ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਮੁਲਕ ਆ ਉਹ ਸੋਵਰਨ ਆ, ਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਆਪਣੇ ਮੁਲਕ ਦੇ ਵਿੱਚੋਂ ਕੋਈ ਵੀ ਹਿੱਸਾ ਦੇਣ ਦੇ ਲਈ ਉਹ ਟੇਬਲ ਦੇ ਉੱਤੇ ਨੈਗੋਸ਼ੀਏਬਲ ਨਹੀਂ ਹੈਗਾ। ਜੀ, ਉਹ ਇਸ ਚੀਜ਼ ਦੇ ਵਿੱਚ ਕਹਿੰਦੇ ਵੀ ਅਸੀਂ ਨਹੀਂ ਜਿਹੜੀ ਉਹ ਮੰਨਦੇ ਹੈਗੇ। ਸੋ ਦੇਖੋ ਟਰੰਪ ਤੇ ਪੁਤਿਨ ਕਿਹੜਾ ਕੋਈ ਸਮਝੌਤਾ ਜਿਹੜਾ ਇਸ ਦੇ ਵਿੱਚ ਨਿਕਲਦਾ, ਕੀ ਹੁੰਦਾ ਆ, ਸਾਰੇ ਜਣਿਆਂ ਦੀ ਨਜ਼ਰ ਰਹੇਗੀ ਟਰੰਪ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ। ਉਹ ਯੂਜਲੀ ਜ਼ਿਆਦਾਤਰ ਇੱਦਾਂ ਦੀ ਕਾਲ ਤੋਂ ਬਾਅਦ 'ਚ ਉਹਦੇ ਤੇ ਸਭ ਤੋਂ ਪਹਿਲਾਂ ਬਿਆਨ ਜਿਹੜਾ ਆ ਉਹ ਲਿਖ ਕੇ ਦੱਸਦੇ ਨੇ ਵੀ ਕੀ ਕੁਛ ਜਿਹੜਾ ਗੱਲਬਾਤ ਆ ਉਹ ਹੋਈ ਹੋਵੇਗੀ। ਸੋ ਕੀ ਵਾਕਿਆ ਹੀ ਪੁਤਿਨ 30 ਦਿਨ ਦੀ ਸੀਜ਼ ਫਾਇਰ ਦੇ ਲਈ ਮੰਨ ਜਾਊਗਾ, ਇਹ ਹਾਲ ਦੀ ਘੜੀ ਜਿਹੜੀ ਸੋਚਣ ਵਾਲੀ ਗੱਲ ਆ। ਇੱਕ ਇਸੇ ਬਾਬਤ ਹਰਜੋਤ ਸਿੰਘ ਜੀ, ਗੈਲਪ ਪੋਲ ਨਵੀਂ ਜਿਹੜੀ ਆਈ ਆ, ਉਸ ਦੇ ਵਿੱਚ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਸੀ ਅਮਰੀਕਨਸ ਨੂੰ ਵੀ ਕੀ ਅਮਰੀਕਾ ਇਨਫ ਕਰ ਰਿਹਾ ਹੈ ਯੂਕਰੇਨ ਦੀ ਮਦਦ ਦੇ ਲਈ, ਤਾਂ 46% ਅਮਰੀਕਨਸ ਜਿਹੜੇ ਉਹ ਕਹਿੰਦੇ ਆ ਵੀ ਯੂਐਸ ਜਿਹੜੀ ਯੂਕਰੇਨ ਨੂੰ ਸਹਾਇਤਾ ਆ ਜਿੰਨੀ ਚਾਹੀਦੀ ਆ ਉਨੀ ਨਹੀਂ ਪ੍ਰਦਾਨ ਕਰ ਰਿਹਾ। 3 ਸਾਲ ਦੀ ਇਹ ਜਿਹੜੀ ਲੜਾਈ ਆ ਉਹ ਚੱਲ ਰਹੀ ਆ। ਦਸੰਬਰ ਮਹੀਨੇ ਦੇ ਨਾਲੋਂ ਇਹ ਜਿਹੜਾ ਆંકੜਾ ਆ 46%, 16% ਜਿਹੜਾ ਉਹ ਵਧਿਆ ਸੀਗਾ। ਸੋ 30% ਜਿਹੜੇ ਕਹਿੰਦੇ ਆ ਵੀ ਅਮਰੀਕਾ ਬਹੁਤ ਜ਼ਿਆਦਾ ਮਦਦ ਜਿਹੜੀ ਉਹ ਕਰ ਰਿਹਾ ਆ। 23% ਕਹਿ ਰਹੇ ਆ ਵੀ ਹਾਂ ਠੀਕ ਠਾਕ ਜਿੰਨੀ ਚਾਹੀਦੀ ਆ ਉਨੀ ਜਿਹੜੀ ਮਦਦ ਆ ਉਹ ਕੀਤੀ ਜਾ ਰਹੀ ਆ, ਤੇ 46% ਮੰਨਦੇ ਆ ਵੀ ਜਿਹੜੀ ਮਦਦ ਆ ਉਹ ਘੱਟ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਇਸ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਥੋੜਾ ਜਿਹਾ ਬਦਲਾਵ ਇਸ ਪੱਖ ਨੂੰ ਲੈ ਕੇ ਜਿਹੜਾ ਉਹ ਆਇਆ ਹੈਗਾ ਆ। ਉਧਰ ਯਾਦ ਹੋਣਾ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਜਦ ਉਹਨਾਂ ਨੇ ਸਹੁੰ ਚੁੱਕੀ ਸੀ ਇਜ਼ਰਾਈਲ, ਗਾਜ਼ਾ, ਹਮਾਸ ਦੇ ਜਿਹੜੇ ਉਹ ਮਾਮਲੇ ਦੇ ਵਿੱਚ, ਉੱਥੇ ਵੀ ਜਿਹੜੀ ਸੀਜ਼ ਫਾਇਰ ਜਿਹੜੀ ਉਹ ਹੋਈ ਸੀ ਜਦ ਬਾਈਡਨ ਹੋਣਾ ਨੇ ਜਾਂਦੇ ਜਾਂਦੇ ਜਿਹੜਾ ਸਮਝੌਤਾ ਆ ਉਹ ਕਰਵਾਇਆ ਸੀਗਾ। ਕੱਲ ਇਜ਼ਰਾਈਲ ਨੇ ਜਿਹੜੀ ਸੀਜ਼ ਫਾਇਰ ਆ ਉਸ ਦੇ 2 ਮਹੀਨੇ ਹੋਣ ਤੇ ਉਸ ਸੀਜ਼ ਫਾਇਰ ਨੂੰ ਇੱਕ ਹਿਸਾਬ ਦੇ ਨਾਲ ਖਤਮ ਜਿਹੜਾ ਉਹ ਕਰ ਦਿੱਤਾ, ਤੇ ਕਹਿੰਦੇ ਸੈਂਕੜੇ ਲੋਕਾਂ ਨੂੰ ਉਹਨਾਂ ਨੇ ਜਿਹੜੇ ਹਮਲਿਆਂ ਦੇ ਵਿੱਚ, ਹਵਾਈ ਹਮਲਿਆਂ ਦੇ ਵਿੱਚ ਮਾਰਿਆ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਹਮਾਸ ਦੇ ਉਲਟ ਉਹਨਾਂ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡੇ ਜ਼ੋਰ ਦੇ ਨਾਲ ਜਿਹੜਾ ਹਮਲਾ ਆ ਉਹਨਾਂ ਉੱਤੇ ਕੀਤਾ ਜਿਹੜਾ ਹੈਗਾ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਆਪਣੇ ਸਾਹਮਣੇ ਚੱਲ ਰਹੀ ਆ। ਸੋ ਕਹਿੰਦੇ ਇਜ਼ਰਾਈਲ ਨੇ ਨਵੀਂ ਜਿਹੜੀਆਂ ਸਟ੍ਰਾਈਕ ਆ ਗਾਜ਼ਾ ਪੱਟੀ ਦੇ ਉੱਤੇ ਕੀਤੀਆਂ, ਜਿਸ ਕਰਕੇ 400 ਲੋਕ ਉਤੋਂ ਵੱਧ ਉਹਨਾਂ ਦੀ ਮੌਤ ਹੋਈ ਆ। ਸੋ ਕਹਿੰਦੇ ਵੀ ਮਿਲਟਰੀ ਫੋਰਸ ਆ ਉਸ ਨੂੰ ਇਨਕਰੀਜ਼ ਕੀਤਾ ਜਾਊਗਾ। ਪ੍ਰਾਈਮ ਮਿਨਿਸਟਰ ਇਜ਼ਰਾਈਲ ਦੇ ਬੈਂਜਾਮਿਨ ਨੇਤਨਯਾਹੂ ਦੇ ਆਫਿਸ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਮਿਲਟਰੀ ਇਸ ਟਾਈਮ ਹਮਾਸ ਦੀ ਜਿਹੜੀ ਕਿ ਉਹ ਟੈਰਰਿਸਟ ਆਰਗੇਨਾਈਜੇਸ਼ਨ ਮੰਨਦੇ ਆ ਥਰੂ ਆਊਟ ਗਾਜ਼ਾ ਸਟ੍ਰਿਪ, ਉਹਨਾਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਕਰ ਰਹੀ ਆ, ਤੇ ਇੱਕ ਹੀ ਉਹਨਾਂ ਦਾ ਲਕਸ਼ ਆ ਵੀ ਇਹ ਜਿਹੜਾ ਪੋਲੀਟੀਕਲ ਐਕਲੌਨ ਬਣਿਆ ਪਿਆ ਆ ਹਮਾਸ ਦਾ, ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ। ਤੇ ਕਹਿੰਦੇ ਨਾਲ ਦੇ ਨਾਲ ਜਿਹੜੀ ਹੌਸਟੇਜ ਆ, ਚਾਹੇ ਜਿੰਦਾ ਆ ਤੇ ਚਾਹੇ ਮ੍ਰਿਤ ਆ, ਉਹ ਅਸੀਂ ਜਿਹੜੇ ਉਹਨਾਂ ਨੂੰ ਰਿਲੀਜ਼ ਕਰਾਉਣੇ ਆ। ਸੋ ਇਜ਼ਰਾਈਲ ਵੀ ਕਿਤੇ ਨਾ ਕਿਤੇ ਜਿਹੜੇ ਹੌਸਟੇਜ ਅਜੇ ਵੀ ਬੰਦਕ ਹਮਾਸ ਨੇ ਬਣਾ ਕੇ ਰੱਖੇ ਆ, ਉਹ ਉਹਨਾਂ ਦੇ ਹੁਣ ਇਹ ਪ੍ਰਾਇੋਰਟੀ ਨਹੀਂ ਆ ਵੀ ਸਾਰੇ ਨੂੰ ਜਿੰਦਾ ਜਿਹੜਾ ਉਹ ਛਡਾਉਣਾ ਆ। ਕਹਿੰਦੇ ਵੀ ਹੁਣ ਉਹਨਾਂ ਦੀਆਂ ਚਾਹੇ ਲਾਸ਼ਾਂ ਵੀ ਮਿਲ ਜਾਣ ਤਾਂ ਵੀ ਜਿਹੜਾ ਉਹ ਕੰਮ ਚੱਲ ਸਕਦਾ ਹੈਗਾ ਆ। ਸੋ ਇਜ਼ਰਾਈਲ ਨੇ ਹਮਾਸ ਦੇ ਉਲਟ ਜਿਹੜਾ ਇੱਕ ਵਾਰੀ ਫੇਰ ਸੀਜ਼ ਫਾਇਰ ਤੋਂ ਬਾਅਦ 'ਚ ਜਿਹੜੀ ਮਿਲਟਰੀ ਫੋਰਸ ਆ ਉਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਸੀਜ਼ ਫਾਇਰ ਦੇ ਸਮਝੌਤੇ ਦੇ ਵਿੱਚ ਇਹ ਸੀਗਾ ਵੀ ਜਿਹੜੇ ਹਮਾਸ ਵਾਲੇ ਆ ਤੇ ਇੱਧਰੋਂ ਇਜ਼ਰਾਈਲ ਵਾਲੇ ਆ, ਇੱਕ ਦੂਜੇ ਦੇ ਜਿਹੜੇ ਬੰਦਕ ਬਣਾਏ ਆ ਇਹਨਾਂ ਨੇ ਜਿਹੜੇ ਗ੍ਰਿਫਤਾਰ ਕੀਤੇ ਆ, ਤੇ ਉਧਰ ਜਿਹੜੇ ਉਹਨਾਂ ਨੇ ਹੌਸਟੇਜ ਬਣਾ ਕੇ ਬੰਦਕ ਬਣਾ ਕੇ ਰੱਖੇ ਹਮਾਸ ਨੇ, ਉਹ ਜਿਹੜੇ ਉਹ ਛੱਡਣਗੇ। ਕਾਫੀ ਚਿਰ ਤੱਕ ਜਿਹੜਾ ਹਰਜੋਤ ਸਿੰਘ ਜੀ ਇਦਾਂ ਜਿਹੜਾ ਵੀਕ ਦਰ ਵੀਕ ਕੋਈ ਨਾ ਕੋਈ ਜਿਹੜੇ ਉਹ ਛੱਡਦੇ ਜਿਹੜੇ ਉਹ ਰਹੇ ਆ, ਪਰ ਹੁਣ ਸੀਜ਼ ਫਾਇਰ ਨੂੰ ਖਤਮ ਕਰਦੇ ਹੋਏ ਇਜ਼ਰਾਈਲ ਦੇ ਦੁਆਰਾ ਗਾਜ਼ਾ ਪੱਟੀ ਦੇ ਉੱਤੇ ਫੇਰ ਤਾਬੜਤੋੜ ਹਮਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਹੈਗਾ ਆ। ਬਿਲਕੁਲ 404 ਲੋਕਾਂ ਦੀ ਮੌਤ ਹੋ ਗਈ ਆ, 560 ਜਾਣੇ ਪੂਰੀ ਤਰ੍ਹਾਂ ਫੱਟੜ ਹੋਏ ਆ। ਹੁਣ ਤੱਕ 48,000 ਤੋਂ ਵੱਧ ਲੋਕ ਪੈਲਸਤੀਨੀਅਨ ਮੂਲ ਦੇ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ ਇਜ਼ਰਾਈਲ ਵੱਲੋਂ।
ਤੇ 90% ਉੱਥੇ ਦੀ ਪੋਪੂਲੇਸ਼ਨ ਡਿਸਪਲੇਸ ਹੋ ਚੁੱਕੀ ਆ, ਉੱਥੋਂ ਮੂਵ ਹੋ ਚੁੱਕੀ ਹੈਗੀ ਆ। ਬੈਂਜਾਮਿਨ ਨੇਤਨਯਾਹੂ ਉਹ ਟਲਦਾ ਨਹੀਂ ਹੈ, ਉਹ ਕਹਿੰਦਾ ਵੀ ਨਹੀਂ ਅਸੀਂ ਇਸੇ ਤਰ੍ਹਾਂ ਕਰਾਂਗੇ ਜਿਸ ਤਰ੍ਹਾਂ ਤੁਸੀਂ ਦੱਸ ਕੇ ਹਟੇ ਆ, ਤੇ ਚਾਹੇ ਹੁਣ ਸਾਡੇ ਕੋਲ ਹੋਸਟੇਜ ਆਉਣ ਜੀਂਦੇ ਜਾਂ ਨਾ, ਪਰ ਅਸੀਂ ਇੱਦਾਂ ਹੀ ਅਟੈਕ ਰੱਖਾਂਗੇ। UN ਹਿਊਮਨਟੇਰੀਅਨ ਚੀਫ ਨੇ ਇਹ ਕਿਹਾ ਕਿ ਇਜ਼ਰਾਈਲ ਵਾਲਿਆਂ ਨੇ ਜੋ ਗਾਜ਼ਾ ਦੀ ਸਹਾਇਤਾ ਆ ਉਹਨੂੰ ਕੱਟ ਕਰ ਦਿੱਤਾ ਹੈਗਾ। 4000 ਦੇ ਕਰੀਬ ਸਪਲਾਈ ਟਰੱਕ ਗਾਜ਼ਾ 'ਚ ਐਵਰੀ ਵੀਕ ਐਂਟਰ ਕਰਦੇ ਆ, ਉਹਨਾਂ ਨੂੰ ਉੱਥੇ ਰੋਕ ਦਿੱਤਾ ਗਿਆ ਆ। ਵੀ ਇਹ ਬਹੁਤ ਹੀ ਮਾੜੀ ਗੱਲ ਹੈਗੀ ਆ। ਆਮ ਲੋਕਾਂ ਦਾ ਇਹਦੇ ਵਿੱਚ ਕੀ ਕਸੂਰ ਹੈਗਾ? 6 ਲੱਖ ਲੋਕਾਂ ਦੇ ਕੋਲ ਪਾਣੀ ਦਾ ਐਕਸੈਸ ਨਹੀਂ, ਤੇ ਉੱਥੇ ਸਬਜ਼ੀਆਂ ਦੀਆਂ ਕੀਮਤਾਂ 3 ਟਾਈਮ ਵੱਧ ਗਈਆਂ ਆ, ਬੇਕਰੀ ਦੀਆਂ 6 ਟਾਈਮ ਜੋ ਵੱਧ ਗਈਆਂ ਹੈਗੀਆਂ। ਸੋ ਬਹੁਤ ਹੀ ਬੁਰੀ ਸਿਚੁਏਸ਼ਨ ਜਿਹੜੀ ਆ ਉੱਥੇ ਇਸ ਟਾਈਮ ਬਣੀ ਹੋਈ ਹੈਗੀ ਆ। ਕਹਿੰਦੇ ਵੀ ਇੱਕ ਪਰਿਵਾਰ ਦੇ 27 ਜਣੇ ਮਾਰੇ ਗਏ ਇੱਕ ਜਗ੍ਹਾ ਦੇ ਵਿੱਚ ਸੀ। ਹੁਣ ਦੇਖੋ 27 ਦੇ 27 ਪਰਿਵਾਰ ਦੇ ਮੈਂਬਰ ਉਹ ਬੰਬਾਰਡਮੈਂਟ ਦੇ ਵਿੱਚ ਮਾਰੇ ਗਏ ਹੈਗੇ ਆ। ਸੋ ਜੋ ਸਿਚੁਏਸ਼ਨ ਆ, ਯੂਨਾਈਟਿਡ ਨੇਸ਼ਨਸ ਦੇ ਹਿਊਮਨਟੇਰੀਅਨ ਚੀਫ ਵਾਰ-ਵਾਰ ਸਿਕਿਉਰਿਟੀ ਕੌਂਸਲ ਨੂੰ ਕਹਿ ਰਹੇ ਹੈਗੇ ਆ ਵੀ ਇਹਦੇ ਤੇ ਸਾਨੂੰ ਹੈਲਪ ਕਰਨੀ ਚਾਹੀਦੀ ਹੈਗੀ ਆ, ਪਰ ਕੁਛ ਨਹੀਂ ਵਾਪਰ ਰਿਹਾ। ਲੈਬਨਾਨ 'ਚ ਹਿਜ਼ਬੁੱਲਾ ਨੇ ਜੋ ਇਜ਼ਰਾਈਲ ਵਾਲਿਆਂ ਨੇ ਸਟ੍ਰਾਈਕ ਸ਼ੁਰੂ ਕੀਤੀ ਆ, ਉਸ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਹੈਗਾ। ਈਜਿਪਟ ਤੇ ਕੁਵੈਤ ਦੋਨਾਂ ਮੁਲਕਾਂ ਨੇ ਜੋ ਇਜ਼ਰਾਈਲ ਵੱਲੋਂ ਅਟੈਕ ਹੋਇਆ ਗਾਜ਼ਾ ਦੇ ਉੱਤੇ, ਉਹਦੇ ਬਾਬਤ ਇਹ ਕਿਹਾ ਵੀ ਬਹੁਤ ਮਾੜੀ ਗੱਲ ਹੈਗੀ ਆ, ਗ੍ਰੋਸ ਵਾਇਲੇਸ਼ਨ ਆਫ ਇੰਟਰਨੈਸ਼ਨਲ ਲਾ ਐਂਡ ਦਾ ਸੀਜ਼ ਫਾਇਰ ਡੀਲ। ਜੋ ਸੀਜ਼ ਫਾਇਰ ਚੱਲ ਰਹੀ ਸੀ ਡੀਲ, ਉਹਦੇ ਅਗੇਂਸਟ ਇਹ ਹੈਗਾ। ਫਰਾਂਸ ਵਾਲਿਆਂ ਨੇ ਵੀ ਇਸ ਨੂੰ ਕੰਡੈਮ ਕੀਤਾ ਹੈਗਾ, ਜੋ ਇਜ਼ਰਾਈਲ ਵਾਲਿਆਂ ਨੇ ਅਟੈਕ ਕੀਤਾ ਹੈਗਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਗਾਜ਼ਾ ਵਾਲੇ ਲੋਕਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਗਾਜ਼ਾ ਦੇ ਲੋਕਾਂ ਨੇ ਇਹ ਕਿਹਾ ਵੀ 2 ਉਹਨਾਂ ਦੇ ਜਿਹੜੇ ਪੋਲੀਟੀਕਲ ਆਫੀਸ਼ੀਅਲਸ ਆ, ਉਹਨਾਂ ਦੀ ਵੀ ਮੌਤ ਹੋਈ ਹੈਗੀ ਆ। ਜੋ ਆਜ਼ਾਦ ਹੋ ਚੁੱਕੇ ਹੈਗੇ ਹੋਸਟੇਜਸ, ਉਹਨਾਂ ਨੇ ਗੁੱਸਾ ਝਾੜਿਆ ਆਪਣੇ ਨੇਤਨਯਾਹੂ ਦੇ ਉੱਤੇ ਵੀ ਤੁਸੀਂ ਫਿਰ ਇੱਕ ਵਾਰੀ ਇਹ ਲੜਾਈ ਸ਼ੁਰੂ ਕਰ ਦਿੱਤੀ ਹੈਗੀ ਆ। ਜਿਹੜੇ ਬੰਦੇ ਜੀਂਦੇ ਹੈਗੇ ਆ ਘੱਟੋ ਘੱਟ ਉਹਨਾਂ ਨੂੰ ਵਾਪਸ ਇੱਥੇ ਲਿਆਉਣਾ ਚਾਹੀਦਾ ਹੈਗਾ। ਜੋ ਹੈਲਥ ਆਫੀਸ਼ੀਅਲ ਆ ਪੈਲਸਤੀਨੀਅਨ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਗਾਜ਼ਾ ਦੀ ਵਾਰ ਦੇ ਵਿੱਚ, ਗਾਜ਼ਾ ਜੋ ਜੰਗ ਚੱਲ ਰਹੀ ਆ, ਸਭ ਤੋਂ ਡੈਡਲੀਐਸਟ ਡੇ ਹੈਗਾ ਜੇ ਇੰਨੇ ਜ਼ਿਆਦਾ ਲੋਕ ਜਿਹੜੇ ਆ ਉਹ ਮਾਰੇ ਗਏ ਹੈਗੇ। ਜੀ ਬਿਲਕੁਲ। ਸੋ ਇੱਕ ਪਾਸੇ ਜਿਹੜੇ ਰਾਸ਼ਟਰਪਤੀ ਟਰੰਪ ਯੂਕਰੇਨ ਦੀ ਲੜਾਈ ਨੂੰ ਰੋਕਣ ਦੇ ਲਈ ਪੁਤਿਨ ਦੇ ਨਾਲ ਉੱਧਰ ਗੱਲਬਾਤ ਹੋ ਰਹੀ ਆ, ਦੂਜੇ ਪਾਸੇ ਉਹਨਾਂ ਦਾ ਹੀ ਨੱਕ ਅੰਡਰ ਇੱਕ ਵਾਰੀ ਫਿਰ ਇਹ ਲੜਾਈ ਆ ਮੁੜ ਸ਼ੁਰੂ ਹੋ ਗਈ ਆ। ਉਧਰ ਪੈਂਟਾਗਨ ਨੇ ਆਪਣੇ ਪੱਧਰ ਦੇ ਉੱਤੇ ਯਮਨ ਦੇ ਜਿਹੜੇ ਹਾਊਦੀਜ਼ ਆ ਉਹਨਾਂ ਦੇ ਉੱਤੇ ਵੀ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਈਰਾਨ ਦੇ ਨਾਲ ਜੁੜਿਆ ਹੋਇਆ ਇਹ ਜਿਹੜਾ ਗਰੁੱਪ ਆ, ਉਹਨਾਂ ਦੇ ਉਲਟ ਜਿਹੜਾ ਕੱਲ ਵਾਈਟ ਹਾਊਸ ਨੇ ਕਿਹਾ ਸੀਗਾ ਵੀ ਅਸੀਂ ਫੈਸਲਾ ਕੁਨ ਜਿਹੜੀ ਲੜਾਈ ਆ ਉਹ ਕਰਨ ਜਾ ਰਹੇ ਹਾਂ। ਸੋ ਉਧਰ ਵੀ ਇੱਕ ਨਵੀਂ ਲੜਾਈ ਜਿਹੜੀ ਉਹ ਸ਼ੁਰੂ ਹੋਈ ਆ। ਸੋ ਮਿਡਲ ਈਸਟ ਦੇ ਵਿੱਚ ਜਿੱਥੇ ਟਰੰਪ ਹੋਣਾ ਨੇ ਇਹ ਕਿਹਾ ਸੀਗਾ ਵੀ ਮੇਰੇ ਆਉਂਦਿਆਂ ਕੋਈ ਲੜਾਈ ਨਹੀਂ ਹੁੰਦੀ, ਪਰ ਇਵੈਂਚੁਅਲੀ ਜਿਹੜੀਆਂ ਅਜੇ ਵੀ ਲੜਾਈਆਂ ਜਿਹੜੀਆਂ ਉਹ ਚੱਲ ਰਹੀਆਂ, ਕੁਝ ਨਵੀਆਂ ਵੀ ਸ਼ੁਰੂ ਹੋਣ ਦੇ ਆਸਾਰ ਬਣ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਜਿਹੜੇ ਹਾਊਦੀਜ਼ ਆ ਉਹਨਾਂ ਦੇ ਦੁਆਰਾ ਇਹ ਵੀ ਚੀਜ਼ ਸੀਗੀ ਵੀ ਜਿਹੜੇ ਪਾਣੀ ਦੇ ਵਿੱਚੋਂ ਸਮੁੰਦਰੀ ਬੇੜੇ, ਸਮੁੰਦਰੀ ਜਹਾਜ਼ ਜਿਹੜੇ ਲੰਘਦੇ ਸੀ, ਉਹਨਾਂ ਉੱਤੇ ਵੀ ਇਹ ਕਬਜ਼ਾ ਕਰ ਲੈਂਦੇ ਰਹੇ ਹੈਗੇ ਆ। ਸੋ ਟਰੰਪ ਹੋਣਾ ਨੇ ਕਿਹਾ ਸੀਗਾ ਪ੍ਰਸ਼ਾਸਨ ਨੇ ਵੀ ਹੁਣ ਅਸੀਂ ਹਾਊਦੀਜ਼ ਨੂੰ ਉੱਥੋਂ ਪੱਕੀ ਤਰ੍ਹਾਂ ਪੂਰੀ ਤਰ੍ਹਾਂ ਖਦੇੜ ਦੇਣਾ ਆ, ਤਾਂ ਜੋ ਉੱਥੇ ਜਿਹੜਾ ਜਾਂਦਾ ਸਮਾਨ ਆ ਉਹਦੇ ਉੱਤੇ ਕੋਈ ਇਦਾਂ ਦਾ ਭੈੜਾ ਅਸਰ ਨਾ ਪਵੇ। ਪੈਂਟਾਗਨ ਨੇ ਕਿਹਾ ਵੀ US ਦੇ ਫੋਰਸਿਸ ਦੇ ਦੁਆਰਾ ਹਾਊਦੀ ਦੇ 30 ਟਿਕਾਣਿਆਂ ਦੇ ਉੱਤੇ, 30 ਤੋਂ ਵੱਧ ਟਿਕਾਣਿਆਂ ਦੇ ਉੱਤੇ ਸ਼ਨੀਚਰਵਾਰ ਤੋਂ ਹਮਲਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਲੈਫਟੀਨੈਂਟ ਜਨਰਲ ਐਲੈਕਸ ਗ੍ਰਾਈਨਕਵਿਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਆਪਰੇਸ਼ਨ ਆ ਕੰਟੀਨਿਊ ਰਹੂਗਾ, ਤੇ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਵੀ ਇੱਕ ਜਿਹੜਾ ਉਹ ਚੱਲਦਾ ਰਹੇਗਾ। ਸੋ ਓਪਨ ਐਂਡਡ ਇਹ ਜਿਹੜਾ ਆਪਰੇਸ਼ਨ ਯਮਨ ਦੇ ਵਿੱਚ ਹਾਊਦੀਜ਼ ਦੇ ਟਿਕਾਣਿਆਂ ਦੇ ਉੱਤੇ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਕਹਿੰਦੇ ਵੀ 에ਅਰ ਸਟ੍ਰਾਈਕਸ ਉੱਥੋਂ ਅਮਰੀਕਾ ਦੇ ਜਿਹੜੇ ਸਮੁੰਦਰੀ ਬੇੜੇ ਤੋਂ ਜਹਾਜ਼ਾਂ ਨੇ ਉਡਾਨ ਭਰ ਕੇ ਯਮਨ ਦੇ ਉੱਤੇ ਜਿਹੜੀ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਸ਼ਨੀਚਰਵਾਰ ਤੋਂ ਲੈ ਕੇ ਹੁਣ ਤੱਕ 30 ਤੋਂ ਵੱਧ ਟਿਕਾਣਿਆਂ ਦੇ ਉੱਤੇ ਜਿਹੜਾ ਉਹ ਹਮਲਾ ਆ। ਸੋ ਇੰਟਰਨੈਸ਼ਨਲ ਸ਼ਿਪਿੰਗ ਲੇਨ ਦੇ ਉੱਤੇ ਜਿਹੜੇ ਹਾਊਥੀ ਰੈਬਲਸ ਆ ਉਹਨਾਂ ਦਾ ਹਮੇਸ਼ਾ
ਨਿਸ਼ਾਨਾ ਬਣਿਆ ਰਹਿੰਦਾ ਆ। ਬਹੁਤੇ ਮੁਲਕਾਂ ਦੇ ਵਿੱਚ ਜਿਹੜੇ ਹਾਊਥੀ ਰੈਬਲਸ ਆ ਉਹਨਾਂ ਨੂੰ ਇੱਕ ਅੱਤਵਾਦੀ ਜਥੇਬੰਦੀ ਗਰਦਾਨਿਆ ਗਿਆ ਹੈਗਾ ਆ। 1 ਸਾਲ ਤੋਂ ਵੱਧ ਦਾ ਵਕਤ ਹੋ ਗਿਆ ਆ। ਈਰਾਨ ਦੇ ਦੁਆਰਾ ਇਹ ਜਿਹੜੇ ਬੈਕ ਕੀਤੇ ਗਏ ਹਾਊਥੀਜ਼ ਆ ਉਹਨਾਂ ਨੇ ਉੱਥੇ ਹੜਕੰਪ ਮਚਾ ਕੇ ਰੱਖਿਆ ਆ ਜਿਹੜਾ ਸਮੁੰਦਰ ਦੇ ਵਿੱਚ ਜਦ ਰੈੱਡ ਸੀ ਦੇ ਲਾਗੋਂ ਉੱਥੇ ਲੰਘਦੇ ਆ। ਹੈਰੀ ਐਸ ਟਰੂਮਨ ਕੈਰੀਅਰ ਸਟ੍ਰਾਈਕ ਗਰੁੱਪ ਜਿਹੜਾ ਰੈੱਡ ਸੀ ਦੇ ਵਿੱਚ ਆ, ਕਹਿੰਦੇ ਵੀ ਉਹ ਇਸ ਮਿਸ਼ਨ ਦੇ ਵਿੱਚ ਇਸ ਦੀ ਵਰਤੋਂ ਕੀਤੀ ਗਈ ਆ। ਜਾਰਜੀਆ ਕਰੂਜ਼ ਮਿਜ਼ਾਈਲ ਸਬਮਰੀਨ ਉਹ ਵੀ ਕਹਿੰਦੇ ਵੀ ਉਸ ਇਲਾਕੇ ਦੇ ਵਿੱਚ ਆਪਰੇਟ ਕਰਦੀ ਹੋਈ ਦੇਖੀ ਗਈ ਹੈਗੀ ਆ। ਸੋ ਕਹਿੰਦੇ ਵੀ ਜਦੋਂ ਤੋਂ ਇਜ਼ਰਾਈਲ ਦੀ ਲੜਾਈ ਸ਼ੁਰੂ ਹੋਈ ਆ ਗਾਜ਼ਾ ਦੇ ਵਿੱਚ 2023 ਤੋਂ ਬਾਅਦ ਚ ਹਾਊਥੀਜ਼ ਨੇ ਬਾਰ-ਬਾਰ ਇਹ ਆਖਿਆ ਸੀਗਾ ਵੀ ਅਸੀਂ ਅਮਰੀਕਾ ਦੇ ਉਲਟ ਉਸਦੇ ਐਲਾਈਜ਼ ਦੇ ਉਲਟ ਜਿਹੜੇ ਹਮਲੇ ਆ ਉਹ ਕਰਾਂਗੇ। ਇਹਨਾਂ ਹਮਲਿਆਂ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਕਿਹਾ ਆ ਵੀ ਅਸੀਂ ਰਿਟੈਲੀਏਸ਼ਨ ਜਿਹੜੀ ਉਹ ਕਰਾਂਗੇ, ਅਸੀਂ ਵੀ ਜਿਹੜੇ ਇੱਥੋਂ ਪਿੱਛੇ ਜਿਹੜੇ ਉਹ ਹਟਣ ਵਾਲੇ ਨਹੀਂ ਹੈਗੇ। ਸੋ ਕਹਿੰਦੇ ਵੀ ਇਹਨਾਂ 30 ਤੋਂ ਵੱਧ ਹਮਲਿਆਂ ਦੇ ਵਿੱਚ 53 ਜਿਹੜੀਆਂ ਆ ਉਹ ਮੌਤਾਂ ਜਿਹੜੀਆਂ ਹੋ ਚੁੱਕੀਆਂ ਆ। ਇਸ ਤੋਂ ਇਲਾਵਾ ਆਈਸਿਸ ਦਾ ਇੱਕ ਹੋਰ ਵੱਡਾ ਜਿਹੜਾ ਟਾਰਗੇਟ ਆ, ਇੱਕ ਹੋਰ ਕਹਿੰਦੇ ਵੀ ਲੀਡਰ ਮੰਨਿਆ ਜਾਂਦਾ ਆ, ਉਸ ਨੂੰ ਜਿਹੜਾ ਮਿਜ਼ਾਈਲ ਦੇ ਨਾਲ ਡਰੋਨ ਦੇ ਹਮਲੇ ਦੇ ਨਾਲ ਕਹਿੰਦੇ ਵੀ ਆਲਰੇਡੀ ਟਰੰਪ ਪ੍ਰਸ਼ਾਸਨ ਦੇ ਦੁਆਰਾ ਉੱਥੇ ਮਾਰ ਦਿੱਤਾ ਗਿਆ ਆ। ਸੋ ਇਹਦੇ ਨਾਲ ਹੋਰ ਉੱਥੇ ਲੜਾਈ ਹੁਣ ਵੱਧਦੀ ਆ ਜਾਂ ਹਾਊਥੀਜ਼ ਦੇ ਉੱਤੇ ਠੱਲ ਪੈ ਜਾਊਗੀ, ਇਹ ਆਉਂਦਾ ਵਕਤ ਦੱਸੂਗਾ। ਪਰ ਹਾਲ ਦੀ ਤਰ੍ਹਾਂ ਕਈ ਥਾਵਾਂ ਦੇ ਉੱਤੇ ਛੋਟੀਆਂ ਤੋਂ ਵੱਡੀਆਂ ਲੜਾਈਆਂ ਜਿਹੜੀਆਂ ਉਹ ਅਜੇ ਵੀ ਚੱਲ ਰਹੀਆਂ ਨੇ। ਜਰਮਨ ਦੀ ਪਾਰਲੀਮੈਂਟ ਨੇ ਇੱਕ ਬਹੁਤ ਵੱਡਾ ਹਿਸਟੋਰਿਕ ਪੈਕੇਜ ਡਿਫੈਂਸ ਨੂੰ ਲੈ ਕੇ ਪਾਸ ਕੀਤਾ ਹੈਗਾ, ਜੋ ਅੱਜ ਤੱਕ ਜਰਮਨ ਦੀ ਹਿਸਟਰੀ ਦੇ ਵਿੱਚ ਨਹੀਂ ਵਾਪਰਿਆ ਹੈਗਾ। ਫ੍ਰੈਡਰਿਚ ਮਰਜ਼ ਜੋ ਉੱਥੇ ਦੇ ਚਾਂਸਲਰ ਹੈਗੇ ਆ, ਉਹਨਾਂ ਨੂੰ 2/3 ਮੈਜੋਰਟੀ ਇਸ ਕੰਮ ਦੇ ਲਈ ਚਾਹੀਦੀ ਸੀ ਤੇ 513 ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਪਈਆਂ, 499 ਵੋਟਾਂ ਉਹਨਾਂ ਨੂੰ ਸਿਰਫ ਚਾਹੀਦੀਆਂ ਸੀਗੀਆਂ। ਲਾ ਨੂੰ ਹਜੇ ਵੀ 2/3 ਮੈਜੋਰਟੀ ਚਾਹੀਦੀ ਆ। ਬੁੰਡਰੈਸਟ ਜਰਮਨੀ ਦਾ ਜੋ ਲੋਅਰ ਹਾਊਸ ਹੈਗਾ ਉਹ ਉਸ ਤੋਂ ਇਹ ਜਿਹੜੀ ਕਰੂਸ਼ੀਅਲ ਵੋਟ ਸੀਗੀ, ਇਹ ਜੋ ਮਰਜ਼ ਦੀ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਆ ਤੇ ਉਹਨਾਂ ਦੀ ਕੋਲੀਸ਼ਨ ਹੈਗੀ ਸੋਸ਼ਲ ਡੈਮੋਕ੍ਰੇਟ SPD, ਉਹਨਾਂ ਨੇ ਰਲ ਕੇ ਬਿਲੀਅਨਸ ਆਫ ਡਾਲਰ ਜੋ ਸਪੈਂਡ ਕਰਨੇ ਆ ਉਹ ਇਸ ਬਿੱਲ ਨੂੰ ਪਾਸ ਕੀਤਾ ਹੈਗਾ। ਸੋ ਅਮਰੀਕਾ ਨੂੰ ਪਿੱਛੇ ਹਟਣ ਤੋਂ ਬਾਅਦ ਯੂਰਪ ਦੇ ਵੱਖ-ਵੱਖ ਜਿਹੜੇ ਮੁਲਕ ਹੈਗੇ ਆ ਉਹ ਡਿਫੈਂਸ ਦੇ ਉੱਤੇ ਕਾਫੀ ਜ਼ਿਆਦਾ ਮਨੀ ਇਸ ਵਾਰ ਸਪੈਂਡ ਕਰਨ ਜਾ ਰਹੇ ਆ। $500 ਬਿਲੀਅਨ ਸਪੈਸ਼ਲ ਫੰਡ ਕ੍ਰੀਏਟ ਕੀਤਾ ਗਿਆ ਹੈਗਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਲਈ। ਇਹ ਆਉਣ ਵਾਲੇ ਦਹਾਕੇ ਦੇ ਵਿੱਚ ਵਰਤਿਆ ਜਾਊਗਾ। ਜਰਮਨ ਦੀਆਂ 16 ਸਟੇਟਸ ਜੋ ਆ ਉਹ $15 ਬਿਲੀਅਨ ਇਹਨਾਂ ਤੋਂ ਕੱਲੀਆਂ ਜਿਹੜੀਆਂ ਆ ਉਹ ਬੋਰੋ ਕਰਦੀਆਂ ਹੈ। ਜੀ ਬਿਲਕੁਲ। ਸੋ ਇਹ ਇੱਕ ਵੱਡੀ ਜਿਹੜੀ ਤਬਦੀਲੀ ਆਪਾਂ ਯੂਰਪ ਦੇ ਕਹਿ ਸਕਦੇ ਵੀ ਨਜ਼ਰੀਏ ਦੇ ਵਿੱਚ ਆਈ ਆ। ਨਾਟੋ ਦੇ ਵਿੱਚ ਵੀ ਮਨੀ ਸਪੈਂਡ ਕਰਨ ਨੂੰ ਟਰੰਪ ਹੁਣ ਇੱਕ ਹੱਥੋਂ ਆਖ ਰਿਹਾ ਵੀ 2% 3% ਤੁਸੀਂ ਘੱਟੋ ਘੱਟ ਆਪਣੇ GDP ਦਾ ਜਿਹੜਾ ਲਾਓ। ਯੂਰਪ ਦਾ ਸਰਦਾ ਰਿਹਾ ਹੈ ਕਿਉਂਕਿ ਅਮਰੀਕਾ ਮਿਲਟਰੀ ਦੇ ਵਿੱਚ ਅੱਗੇ ਸੀ, ਉਹ ਮਨੀ ਜਿਹੜੀ ਬਹੁਤ ਜ਼ਿਆਦਾ ਸਪੈਂਡ ਇਸ ਬਾਬਤ ਕਰਦਾ ਰਿਹਾ ਆ। ਪਰ ਹੁਣ ਜਦੋਂ ਤੋਂ ਹੱਥ ਹੌਲੀ ਟਰੰਪ ਹੁਣਾਂ ਨੇ ਫੋਰਨ ਪਾਲਿਸੀ ਦੇ ਵਿੱਚ ਚੇਂਜ ਲਿਆਂਦਾ ਆ, ਹੱਥ ਪਿੱਛੇ ਖਿੱਚੇ ਆ, ਯੂਰਪ ਨੂੰ ਵੀ ਨਜ਼ਰ ਆ ਰਿਹਾ ਵੀ ਉਹਨਾਂ ਦਾ ਵੀ ਆਪਣੇ ਆਪ ਕਿਤੇ ਬਗੈਰ ਜਿਹੜਾ ਉਹ ਸਰਨਾ ਨਹੀਂ ਆ। ਸੋ ਇਸੇ ਦੇ ਸੰਦਰਭ ਦੇ ਵਿੱਚ ਜਰਮਨੀ ਦੀ ਪਾਰਲੀਮੈਂਟ ਨੇ ਇੱਕ ਵੱਡਾ ਡਿਫੈਂਸ ਪੈਕੇਜ ਆ, ਸਪੈਂਡਿੰਗ ਪੈਕੇਜ ਆ, ਉਸ ਨੂੰ ਪਾਸ ਕਰਨ ਦੇ ਰਾਹ ਦੇ ਉੱਤੇ ਜਿਹੜੇ ਉਹ ਤੁੜੇ ਆ। ਉੱਥੋਂ ਦੇ ਜਿਹੜੇ ਅਰਥ ਸ਼ਾਸਤਰੀ ਉਹ ਇਹ ਮੰਨਦੇ ਆ ਵੀ ਇਹਦੇ ਨਾਲ ਜਿਹੜਾ ਡੈਟ ਆ ਉਹ ਵਧੂਗਾ, ਪਰ ਕਹਿੰਦੇ ਵੀ ਡਿਫੈਂਸ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਰਨਾ ਜਿਹੜਾ ਉਹ ਕਿਤੇ ਨਾ ਕਿਤੇ ਜ਼ਰੂਰੀ ਜਿਹੜਾ ਹੈਗਾ ਆ। ਉਹ ਵੀ ਬਿਊਰੋਕ੍ਰੇਸੀ, ਪੈਨਸ਼ਨ, ਐਨਰਜੀ ਤੇ ਹੋਰ ਮਾਮਲਿਆਂ ਦੇ ਵਿੱਚ ਕਹਿੰਦੇ ਵੀ ਸਾਨੂੰ ਜਿਹੜੇ ਆ ਚੀਜ਼ਾਂ ਦੇ ਵਿੱਚ ਬਦਲਾਅ ਕਰਨ ਦੀ ਉੱਥੇ ਵੀ ਜ਼ਰੂਰਤ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਸ਼ੁੱਕਰਵਾਰ ਨੂੰ ਸਾਈਨ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਵੀ US ਏਜੰਸੀ ਫਾਰ ਗਲੋਬਲ ਮੀਡੀਆ ਉਸ ਨੂੰ ਉਹ ਡਿਸਮੈਂਟਲ ਕਰਨ ਜਾ ਰਹੇ ਆ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਫੈਡਰਲ ਏਜੰਸੀਜ਼। ਉਸ ਤੋਂ ਅਗਲੀ ਸਵੇਰੇ ਜਿਹੜੇ ਜਰਨਲਿਸਟ ਆ ਵੌਇਸ ਆਫ ਅਮਰੀਕਾ ਦੇ, ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਕੰਮ ਕਰਨਾ ਇਮੀਡੀਏਟਲੀ ਬੰਦ ਕਰ ਦਿਓ ਤੇ ਜੋ EMPLOYEES ਆ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਿਹੜਾ ਪਲੇਸ ਕਰ ਦਿੱਤਾ ਗਿਆ ਹੈਗਾ।
ਪਰ ਅੱਜ ਇਹ ਖਬਰ ਆ ਰਹੀ ਆ ਵੀ ਸਾਰੀਆਂ ਹੀ ਉਹ ਆਰਗੇਨਾਈਜੇਸ਼ਨਸ ਉਹਨਾਂ ਨੇ ਆਪਣੇ EMPLOYEES ਨੂੰ ਇੰਸਟਰਕਟ ਕੀਤਾ ਹੈ ਭਈ ਟਰੰਪ ਦੀ ਗੱਲ ਮੰਨਣ ਦੀ ਕੋਈ ਜ਼ਰੂਰਤ ਨਹੀਂ, ਤੇ ਤੁਸੀਂ ਆਪਣਾ ਕੰਮ ਜਾਰੀ ਰੱਖੋ। ਰੇਡੀਓ ਫ੍ਰੀ ਯੂਰਪ, ਰੇਡੀਓ ਲਿਬਰਟੀ, ਉਹਨਾਂ ਸਾਰਿਆਂ ਦੇ ਜਿਹੜੇ EMPLOYEE ਆ ਅੱਜ ਦੀ ਡੇਟ ਦੇ ਵਿੱਚ, ਇਸੇ ਤਰ੍ਹਾਂ ਰੇਡੀਓ ਫ੍ਰੀ ਏਸ਼ੀਆ, ਮਿਡਲ ਈਸਟ ਬ੍ਰੌਡਕਾਸਟਿੰਗ ਨੈਟਵਰਕ, ਉਹ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਆਪਰੇਟ ਕਰ ਰਹੇ ਹੈਗੇ ਆ। ਲੀਜ਼ਾ ਕਰਟਿਸ ਉਹ ਚੇਅਰ ਕਰਦੇ ਆ ਰੇਡੀਓ ਯੂਰਪ ਨੂੰ। ਉਹਨਾਂ ਨੇ ਲਿੰਕਡਇਨ ਦੇ ਉੱਤੇ ਲਿਖਿਆ ਹੈ ਵੀ ਜਿਹੜੀ ਸਾਡੀ ਪ੍ਰੋ ਬੋਨੋ ਲੀਗਲ ਟੀਮ ਆ, ਉਹ ਸਾਰੇ ਸਟੈਪ ਲੈ ਰਹੀ ਆ ਕਿਸ ਤਰ੍ਹਾਂ ਅਸੀਂ ਫਾਈਟ ਕਰਨਾ ਹੈਗਾ ਇਸ ਇਸ਼ੂ ਦੇ ਉੱਤੇ। CNN ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਨੇ ਇਹ ਕਿਹਾ ਆ ਵੀ ਆਉਣ ਵਾਲੇ ਦਿਨਾਂ 'ਚ ਸਾਡੇ ਨੂੰ ਚੈਲੰਜ ਤਾਂ ਜ਼ਰੂਰ ਹੋਣਗੇ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਡਿਸਮੈਂਟਲ ਕਰ ਦਿੱਤਾ ਹੈਗਾ ਸਾਰੀ ਗਲੋਬਲ ਮੀਡੀਆ ਦੀ US ਏਜੰਸੀ ਜਿਹੜੀ ਹੈਗੀ ਆ, ਪਰ ਮਿਲੀਅਨਸ ਆਫ ਲੋਕ ਜੋ ਆ ਉਹ ਸਾਡੇ ਰੇਡੀਓਜ਼ ਤੋਂ ਇਹ ਖਬਰਾਂ ਸੁਣਦੇ ਆ ਤੇ ਜਾਂ ਜੋ ਵੀ ਇਸ਼ੂਜ਼ ਹੁੰਦੇ ਆ, ਤੇ ਅਸੀਂ ਇਸੇ ਤਰ੍ਹਾਂ ਇਸ ਜਿੰਨੇ ਵੀ ਰੇਡੀਓ ਆ ਜਿਨ੍ਹਾਂ ਦੇ ਮੈਂ ਨਾਂ ਲਏ ਆ ਉਹਨਾਂ ਨੂੰ ਚੱਲਦੇ ਰੱਖਾਂਗੇ। ਇੰਗਲਿਸ਼ ਲੈਂਗੁਏਜ ਐਡੀਸ਼ਨ ਜੋ ਰੇਡੀਓ ਫ੍ਰੀ ਏਸ਼ੀਆ ਦਾ ਵੈਬਸਾਈਟ ਆ, ਉਹਨਾਂ ਨੇ ਇਹ ਕਿਹਾ ਏਸ਼ੀਅਨ ਡਿਸੀਡੈਂਟਸ ਜੋ ਹੈਗੇ ਆ, ਉਹ ਆਪਣੀ ਆਵਾਜ਼ ਉਠਾਉਂਦੇ ਆ, ਉਹਨਾਂ ਦੀ ਆਵਾਜ਼ ਨੂੰ ਵੀ ਫਰੀਜ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਗਈ ਹੈਗੀ ਆ। ਵੌਇਸ ਆਫ ਅਮਰੀਕਾ ਦੇ ਜਿਹੜੇ EMPLOYEES ਆ ਉਹ ਡਾਇਰੈਕਟਲੀ ਫੈਡਰਲ ਗਵਰਨਮੈਂਟ ਦੇ ਅੰਡਰ ਆਉਂਦੇ ਆ, ਜਿਹਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਸੀ ਵੀ ਇਸ ਨੂੰ ਅਸੀਂ ਬੰਦ ਕਰਨ ਜਾ ਰਹੇ ਆ, ਪਰ ਕੰਮ ਅੱਜ ਦੀ ਡੇਟ ਦੇ ਵਿੱਚ ਵੀ ਸਾਰੇ ਜਿਹੜੇ ਮੀਡੀਆ ਆ ਉਹ ਉਸੇ ਤਰ੍ਹਾਂ ਹਜੇ ਕਰ ਰਹੇ ਹੈਗੇ। ਜੀ, ਟਰੰਪ ਪ੍ਰਸ਼ਾਸਨ ਦਾ ਕਹਿਣਾ ਸੀਗਾ ਵੀ ਇਹ ਵੇਸਟ ਆ। ਇਹ ਨਾਜ਼ੀਜ਼ ਦਾ ਜਦੋਂ ਹਰਜੋਤ ਸਿੰਘ ਜੀ ਪ੍ਰੋਪੇਗੈਂਡਾ ਚੱਲਦਾ ਸੀਗਾ ਵਰਲਡ ਵਾਰ 2 ਤੋਂ ਪਹਿਲਾਂ, ਇਹ ਉਦੋਂ ਵੌਇਸ ਆਫ ਅਮਰੀਕਾ ਬਣਾਇਆ ਗਿਆ ਸੀਗਾ ਤੇ ਉਹਨਾਂ ਦੇ ਪ੍ਰੋਪੇਗੈਂਡਾ ਨੂੰ ਜਿਹੜਾ ਉਹ ਫਾਈਟ ਕਰਨ ਦੇ ਲਈ। ਪਰ ਉਸ ਤੋਂ ਬਾਅਦ ਦੇ ਵਿੱਚ ਇਹਦੀਆਂ ਜਿਹੜੀਆਂ ਕਹਿੰਦੇ ਵੀ ਖਬਰਾਂ ਆ ਉਹਨੇ ਕਈਆਂ ਤੱਕ ਜਿਹੜਾ ਉਹ ਅਪਰੋਚ ਜਿਹੜੀ ਇਹਨਾਂ ਦੀ ਹੋਈ ਆ, ਉਹਨਾਂ ਦੀ ਪਹੁੰਚ ਹੋਈ ਆ, ਜਿਸ ਕਰਕੇ ਇਸ ਨੂੰ ਚੱਲਦਾ ਰੱਖਿਆ ਗਿਆ। ਟਰੰਪ ਪ੍ਰਸ਼ਾਸਨ ਕਹਿੰਦਾ ਵੀ ਇਹ ਵੇਸਟਫੁਲ ਆ ਤੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਆ ਇਹਦੇ ਜਿਹੜਾ ਉਹ ਨਾਲ ਜੇ ਇਹ ਰੇਡੀਓ ਤੇ ਜਿਹੜਾ ਵੌਇਸ ਆਫ ਅਮਰੀਕਾ ਵਾਲੇ ਜਿਹੜੇ ਚੈਨਲ ਆ ਉਹ ਜੇ ਚੱਲਦੇ ਰਹਿੰਦੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਸੋ ਟਰੰਪ ਹੁਣੀ ਕਹਿੰਦੇ ਆ ਵੀ ਜਾਂ ਤਾਂ ਚੱਲੂ ਮੇਰੇ ਹਿਸਾਬ ਨਾਲ, ਨਹੀਂ ਤਾਂ ਜਿਹੜਾ ਉਹ ਨਹੀਂ ਚੱਲੂਗਾ। ਇਹ ਗੱਲ ਦੇ ਉੱਤੇ ਜਿਹੜਾ ਉਤਰੇ ਹੋਏ ਆ। ਸੋ ਉਹਨਾਂ ਨੂੰ ਬਾਰ-ਬਾਰ ਜੱਜ ਵੀ ਕਹਿ ਰਹੇ ਵੀ ਭਾਈ ਤੂੰ ਰਾਜਾ ਨਹੀਂ ਆ, ਤੂੰ ਇਲੈਕਟਡ ਪ੍ਰੈਜ਼ੀਡੈਂਟ ਹੀ ਆ। ਸੋ ਉਸੇ ਹਿਸਾਬ ਦੇ ਨਾਲ ਜਿਹੜੀ ਉਹ ਪਾਵਰ ਦੀ ਜਿਹੜੀ ਉਹ ਆਪਣੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਆ। ਪਰ ਹਾਲ ਦੀ ਘੜੀ ਨਸ਼ੇ ਜਿਹੜਾ ਸੱਤਾ ਦਾ ਨਸ਼ਾ ਆ ਉਹ ਇਸ ਟਾਈਮ ਸਿਰ ਚੜ੍ਹ ਜਿਹੜਾ ਜ਼ਰੂਰ ਉਹਨਾਂ ਦੇ ਉੱਤੇ ਬੋਲ ਰਿਹਾ ਆ। ਉਹ ਕੋਈ ਇਹਨੂੰ ਠੀਕ ਮੰਨਦਾ, ਕੋਈ ਇਹਨੂੰ ਗਲਤ ਮੰਨਦਾ ਆ, ਪਰ ਇਹ ਜਿਹੜੀਆਂ ਗਰਾਊਂਡ ਰਿਐਲਿਟੀਜ਼ ਆ ਇਹੀ ਕੁਛ ਆਪਣੇ ਸਾਹਮਣੇ ਚੱਲ ਰਹੀਆਂ। ਬਹੁਤ ਸਾਰੇ ਜਿਹੜੇ ਲੋਕ ਆ ਉਹ ਸੋਚਦੇ ਹੋਊਗੇ ਵੀ ਠੀਕ ਆ ਅਮਰੀਕਾ ਵਾਲੇ ਇਹਨਾਂ ਨੂੰ ਵੱਖ-ਵੱਖ ਜਿਹੜੇ TV ਸਟੇਸ਼ਨ, ਰੇਡੀਓ ਸਟੇਸ਼ਨਸ ਉਹਨਾਂ ਨੂੰ ਪੈਸੇ ਚਲਾਉਣ ਲਈ ਦਿੰਦੇ ਆ, ਅਮਰੀਕਾ ਨੂੰ ਇਹਦਾ ਕੀ ਫਾਇਦਾ ਹੈ। ਹੁਣ ਤੁਸੀਂ ਦੇਖੋ ਵੀ ਉਹ ਲੋਕ ਯੂਰਪ ਦੇ ਵਿੱਚ ਕਈ ਯੂਰਪ ਰੇਡੀਓ ਦੇ ਉੱਤੇ ਕੰਮ ਕਰਦੇ ਆ, ਕਹਿੰਦੇ ਵੀ ਉਹ ਰਸ਼ੀਅਨ ਬੋਰਨ ਜਰਨਲਿਸਟ ਜਿਹੜੇ ਲਿਵਿੰਗ ਇਨ ਐਗਜ਼ਾਈਲ ਆ, ਉਹ ਰਸ਼ੀਆ ਨੂੰ ਛੱਡ ਕੇ ਉੱਥੇ ਰਹਿ ਰਹੇ ਹੈਗੇ ਆ, ਜੋ ਰਸ਼ੀਆ ਨੂੰ ਐਕਸਪੋਜ਼ ਕਰ ਰਹੇ ਹੈਗੇ ਆ। ਰੇਡੀਓ ਫ੍ਰੀ ਯੂਰਪ, ਜੇ ਉਹ ਇੱਥੋਂ ਉਹਨਾਂ ਦੀ ਜੌਬ ਚਲੇ ਜਾਂਦੀ ਆ ਜਾਂ ਉਹਨਾਂ ਦੀਆਂ ਵੀਜ਼ੇ ਜਿਹੜੇ ਐਕਸਪਾਇਰ ਹੋ ਜਾਂਦੇ ਆ ਤੇ ਉਹਨਾਂ ਨੂੰ ਵਾਪਸ ਆਪਣੇ ਮੁਲਕ ਜਾਣਾ ਪੈਣਾ, ਤਾਂ ਜਾਂਦੇ ਫਿਰ ਉਹਨਾਂ ਨੂੰ ਜੇਲ੍ਹ ਹੋਊਗੀ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ। ਬਹੁਤ ਸਾਰੇ ਲੋਕ ਜੋ ਇਹਨਾਂ ਸਟੇਸ਼ਨਾਂ ਦੇ ਉੱਤੇ ਕੰਮ ਕਰਦੇ ਆ, ਜੋ ਦੁਨੀਆ ਨੂੰ ਦੱਸ ਰਹੇ ਆ ਵੀ ਸਾਡੇ ਮੁਲਕ ਦੇ ਵਿੱਚ ਕੀ ਧੱਕਾ ਹੁੰਦਾ ਆ। ਜਿਸ ਤਰ੍ਹਾਂ ਆਪਾਂ ਵੀ ਦੱਸਦੇ ਹੁੰਦੇ ਆ ਵੀ ਉੱਥੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮਿਨੋਰਟੀਜ਼ ਦੇ ਨਾਲ, ਕ੍ਰਿਸਚੀਅਨਸ ਨਾਲ, ਮੁਸਲਮਾਨਾਂ ਨਾਲ, ਦਲਿਤਾਂ ਨਾਲ ਹੋਰ ਕੀ ਕੁਝ ਜਿਹੜਾ ਧੱਕਾ ਹੋ ਰਿਹਾ ਹੈ। ਸੋ ਜੇ ਉਹ ਕਹਿੰਦੇ ਸਾਰਾ ਕੁਝ ਰੁਕ ਜਾਏ ਤਾਂ ਦੁਨੀਆ ਨੂੰ ਕੀ ਪਤਾ ਲੱਗੂਗਾ। ਸੋ ਮੋਸਟਲੀ ਕਹਿੰਦੇ ਵੀ ਇਹ ਉਹ ਲੋਕ ਆ ਜਿਹੜੇ ਆਥੋਰੀਟੇਰੀਅਨ ਕੰਟਰੀਜ਼ ਦੇ ਰਹਿਣ ਵਾਲੇ ਬਸ਼ਿੰਦੇ ਆ ਤੇ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਸਟੇਸ਼ਨਾਂ ਦੇ ਉੱਤੇ ਜਾ ਕੇ ਜੋ ਆਪਣਾ ਦੁੱਖ ਆ ਪ੍ਰਗਟ ਕਰਦੇ ਆ, ਜੋ ਧੱਕੇ ਹੁੰਦੇ ਆ ਉਹਨਾਂ ਨੂੰ ਐਕਸਪੋਜ਼ ਕਰਦੇ ਹੈਗੇ। ਜੀ ਬਿਲਕੁਲ, ਪਰ ਬਹੁਤ ਕੁਝ ਜਿਹੜਾ ਆ ਹੁਣ ਬਦਲ ਰਿਹਾ ਹੈਗਾ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਵੀ ਜਿਹੜੀਆਂ ਆ ਉਹ ਖਬਰਾਂ ਜਿਹੜੀਆਂ ਉਹ ਕਰਾਂਗੇ। ਕਿਹੜਾ ਜਿਹੜਾ ਸ਼ੋਡਾਊਨ ਆ ਇਸ ਟਾਈਮ ਟਰੰਪ ਹੋਣਾ ਦਾ ਜੱਜਾਂ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ, ਇਹ ਸਾਰੇ ਮਾਮਲੇ ਦੇ ਵਿੱਚ ਪਾਰਡਨਸ ਦਾ ਮਸਲਾ ਵੀ ਜਿਹੜਾ ਉਹ ਉੱਠਿਆ ਪਿਆ ਆ ਤੇ ਜਿਹੜੇ ਫੈਡਰਲ ਵਰਕਰ ਕੱਢੇ ਸੀ ਉਹਨਾਂ ਦਾ ਹੁਣ ਕੀ ਬਣ ਰਿਹਾ ਆ, ਉਸ ਬਾਰੇ ਕਰਦੇ ਆਪਾਂ ਗੱਲਬਾਤ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है इस वक्त प्रोग्राम अपडेट अमेरिका च। हरजोत ਸਿੰਘ ਜੀ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹੁਣ ਆਪਾਂ ਕੁਝ ਇਮੀਗ੍ਰੇਸ਼ਨ ਦੇ ਨਾਲ, ਆਈਸ ਦੇ ਨਾਲ ਕਿਹੜਾ ਧੱਕਾ ਚੱਲ ਰਿਹਾ ਉਹ ਜ਼ਰੂਰ ਖਬਰਾਂ ਸਾਂਝੀਆਂ ਕਰਾਂਗੇ। ਕਹਿੰਦੇ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਏਜੰਟਸ ਨੇ ਉਹਨਾਂ ਤੇ ਅਲੈਜ ਕੀਤਾ ਜਾ ਰਿਹਾ ਵਕੀਲਾਂ ਵੱਲੋਂ ਕਿ ਉਹਨਾਂ ਨੇ ਬੰਦਿਆਂ ਨੂੰ ਅਰੈਸਟ ਕਰਕੇ ਬਾਅਦ ਦੇ ਵਿੱਚ ਜਿਹੜੇ ਵਾਰੰਟਸ ਆ ਉਹ ਫਿਲ ਆਊਟ ਕੀਤੇ ਹੈਗੇ ਆ, ਜਿਹਦੇ ਵਿੱਚ ਯੂਐਸ ਦੇ ਸਿਟੀਜ਼ਨ ਵੀ ਸੀਗੇ। ਇਹ ਸ਼ਿਕਾਗੋ ਦੇ ਵਿੱਚ ਉਹ ਸਾਰਾ ਕੁਝ ਵਾਪਰਿਆ। ਇਮੀਗ੍ਰੇਸ਼ਨ ਏਜੰਟਸ ਨੂੰ ਰਿਕੁਆਇਰ ਕੀਤਾ ਜਾਂਦਾ ਆ ਵੀ ਜੋ ਡਾਕੂਮੈਂਟ ਆ ਉਹ ਅਰੈਸਟ ਹੋਣ ਦੇ ਉਹ ਬਿਲਕੁਲ ਵਾਰੰਟ ਉਹਨਾਂ ਦੇ ਕੋਲ ਪਹਿਲਾਂ ਹੋਣੇ ਚਾਹੀਦੇ ਹੈਗੇ ਆ। ਕਹਿੰਦੇ ਵੀ ਇਹ ਕਈ ਜਗ੍ਹਾ ਤੇ ਇਦਾਂ ਦੀਆਂ ਇਨਸੀਡੈਂਟਸ ਆਈਆਂ, 22 ਲੋਕ ਮਿਡ ਵੈਸਟ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ ਇਦਾਂ ਦੇ ਅਰੈਸਟ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਵਾਰੰਟ ਆ ਉਹ ਲਏ ਗਏ ਹੈਗੇ ਆ, ਜਿਨ੍ਹਾਂ ਦੇ ਵਿੱਚ ਇੱਕ ਹੁਲੀਓ ਨੋਰੀਏਗਾ ਨਾਮ ਦਾ ਯੂਐਸ ਦਾ ਸਿਟੀਜ਼ਨ ਵੀ ਸੀ, ਜੋ ਆਈਸ ਵਾਲਿਆਂ ਨੇ ਸਵਰਬਨ ਵਰਵਾਈਨ ਜੋ ਏਰੀਆ ਆ ਉੱਥੇ ਉਸ ਨੂੰ ਅਰੈਸਟ ਕੀਤਾ। ਜੀ ਕਈ ਵਾਰੀ ਨਾ ਬੰਦੇ ਨੂੰ ਲੱਗਦਾ ਵੀ ਚੱਲ ਕੋਈ ਨਹੀਂ ਕਿਸੇ ਨਾਲ ਹੀ ਹੋਈ ਜਾਂਦਾ ਆ, ਤਾਂ ਕਿਹੜਾ ਕੋਈ ਆਪਾਂ ਨੂੰ ਬੜਾ ਫਰਕ ਪੈਂਦਾ। ਇਹ ਜਿਹੜੀ ਪਾਵਰ ਆ ਜਦੋਂ ਅਨਕੰਟਰੋਲੇਬਲ ਹੋ ਜਾਂਦੀ ਆ ਤੇ ਫਿਰ ਔਖਾ ਹੋ ਜਾਂਦਾ ਆ। ਹੁਣ ਦੇਖੋ ਉਧਰ ਕੀ ਹੋਇਆ, ਜਿਹੜਾ ਵੈਨੇਜ਼ੁਏਲਾ ਵਾਲਾ ਮਾਮਲਾ ਸੀ ਗੈਂਗ ਵਾਲਾ, ਉਸ ਦੇ ਵਿੱਚ ਜਿਹੜੇ ਜੱਜ ਨੇ ਆਖਿਆ ਸੀਗਾ ਟਰੰਪ ਹੋਣਾ ਨੂੰ, ਟਰੰਪ ਪ੍ਰਸ਼ਾਸਨ ਨੂੰ ਵੀ ਤੁਸੀਂ ਨਹੀਂ ਜਿਹੜਾ ਇਸ ਤਰੀਕੇ ਨਾਲ ਘੱਲ ਸਕਦੇ, ਪਰ ਉਸਦੇ ਉਲਟ ਜਾ ਕੇ ਉਹਨਾਂ ਨੇ ਉੱਥੇ ਛੱਡ ਦਿੱਤੇ। ਉਹ ਦੇਖਿਆ ਸਾਰਿਆਂ ਨੇ ਜਿੱਦਾਂ ਵੀ ਉਹ ਹੋਇਆ। ਹੁਣ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹ ਕਾਲ ਜਿਹੜੀ ਉਹ ਕਰ ਦਿੱਤੀ ਵੀ ਉਹ ਜਿਹੜਾ ਫੈਡਰਲ ਜੱਜ ਆ ਉਸਨੂੰ ਇੰਪੀਚ ਕਰ ਦਿਓ। ਕਾਲ ਦੇ ਦਿੱਤੀ ਉਹਨਾਂ ਨੇ ਅੱਜ ਵੀ ਜਿਹੜਾ 2 ਵੀਕ ਦਾ ਉਹਨਾਂ ਨੇ ਹਾਲਟ ਲਾਇਆ ਸੀਗਾ ਇਸ ਤਰੀਕੇ ਦੇ ਨਾਲ ਵੈਨੇਜ਼ੁਏਲਨ ਮਾਈਗ੍ਰੈਂਟਸ ਨੂੰ ਕੱਢਣ ਦੇ ਲਈ ਵੀ ਅਜੇ 2 ਵੀਕ ਤੁਸੀਂ ਰੁਕੋ। ਉਹ ਕਹਿੰਦੇ ਵੀ ਹੁਣ ਉਸ ਡਿਸਟ੍ਰਿਕਟ ਜੱਜ ਜੇਮਸ ਬੋਜ਼ਬਰਗ ਜਿਹੜੇ ਚੀਫ ਜੱਜ ਨੇ ਫੈਡਰਲ ਡਿਸਟ੍ਰਿਕਟ ਕੋਰਟ ਆਫ ਵਾਸ਼ਿੰਗਟਨ ਡੀਸੀ ਦੇ, ਉਹਨਾਂ ਦੀ ਇੰਪੀਚਮੈਂਟ ਦੀ ਜਿਹੜੀ ਉਹ ਕਾਲ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਪਹਿਲੀ ਵਾਰ ਹੋਇਆ ਆ ਰਾਸ਼ਟਰਪਤੀ ਟਰੰਪ ਨੇ ਆਪਣੇ ਦੂਜੇ ਜਿਹੜੇ ਕਾਰਜਕਾਲ ਦੇ ਵਿੱਚ ਕਾਂਗਰਸ ਨੂੰ ਕਿਹਾ ਆ ਵੀ ਜੱਜ ਨੂੰ ਉਹ ਤੁਸੀਂ ਰਿਮੂਵ ਕਰ ਦਿਓ। ਹੁਣ ਉਸ ਦੇ ਬਾਅਦ ਦੇ ਵਿੱਚ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਜੌਨ ਰੌਬਰਟਸ, ਉਹਨਾਂ ਨੇ ਰੇਅਰਲੀ ਹੁੰਦਾ ਕਹਿੰਦੇ ਵੀ ਇਦਾਂ ਦੀ ਕੋਈ ਸਟੇਟਮੈਂਟ ਜਾਰੀ ਕਰਦੇ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਫੈਸਲਾ ਆ ਫੈਡਰਲ ਜੱਜ ਦੇ ਉਲਟ ਇੰਪੀਚਮੈਂਟ ਦਾ, ਇਹ ਉਹਨਾਂ ਦਾ ਗਲਤ ਆ। ਕਹਿੰਦੇ ਵੀ ਇੰਪੀਚਮੈਂਟ ਇਜ਼ ਨਾਟ ਐਨ appropriate response to disagreement। ਤੁਸੀਂ ਇੱਕ ਮੁੱਦੇ ਦੇ ਉੱਤੇ ਡਿਸਐਗਰੀ ਕਰਦੇ ਆ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਉਸ ਨੂੰ ਇੰਪੀਚ ਕਰ ਦਿਓ। ਸੋ ਟਰੰਪ ਹੁਣਾਂ ਦਾ ਇਸ ਟਾਈਮ ਉਹ ਉਸ ਤਰੀਕੇ ਦੇ ਨਾਲ ਚੱਲ ਰਿਹਾ ਵੀ ਭਾਈ ਜਿਹੜਾ ਮੇਰੇ ਰਾਹ ਚ ਆਇਆ ਉਹਨੂੰ ਚੱਕ ਜਿਹੜਾ ਆ ਉਹ ਅਸੀਂ ਮਾਰਨਾ ਆ। ਚਾਹੇ ਤੁਸੀਂ ਸਰਕਾਰ ਦੇ ਕਿਸੇ ਵੀ ਹੋਰ ਬ੍ਰਾਂਚ ਦਾ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਕਿਉਂ ਨਾ ਤੁਸੀਂ ਹਿੱਸਾ ਹੋਵੋ। ਸੋ ਇਹ ਹੁਣ ਇੱਕ ਨਵਾਂ ਜਿਹੜਾ ਹਰਜੋਤ ਸਿੰਘ ਜੀ ਵਿਵਾਦ ਚੱਲ ਰਿਹਾ ਹੈ। ਕੱਲ ਦਾ ਹੀ ਜਦੋਂ ਤੋਂ ਜੱਜ ਦੇ ਆਦੇਸ਼ਾਂ ਦੇ ਉਲਟ ਜਾ ਕੇ ਇਹਨਾਂ ਮਾਈਗ੍ਰੈਂਟਸ ਨੂੰ ਜਿਹੜੇ ਗੈਂਗਸਟਰ ਸੀਗੇ, ਕ੍ਰਿਮੀਨਲ ਸੀਗੇ, ਉਹਨਾਂ ਨੂੰ ਉੱਥੇ ਛੱਡਿਆ ਗਿਆ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਨਾਂ ਦਾ ਜਿਹੜਾ ਵਰਡ ਆ ਉਹ ਬਹੁਤ ਜ਼ਿਆਦਾ ਮਕਬੂਲ ਹੋਇਆ ਆ, ਬਹੁਤ ਜ਼ਿਆਦਾ ਉਸ ਦੇ ਉੱਤੇ ਚਰਚਾ ਜਿਹੜੀ ਹੋ ਰਹੀ ਆ, ਇਸ ਕਰਕੇ ਵੀ ਕੀ ਜੱਜ ਦਾ ਆਦੇਸ਼ ਜਾਂ ਅਦਾਲਤ ਦਾ ਜਿਹੜਾ ਆਦੇਸ਼ ਆ
ਉਸ ਨੂੰ ਵੀ ਟਰੰਪ ਸਰਕਾਰ ਮੰਨੂਗੀ ਜਾਂ ਨਹੀਂ। ਸੋ ਹੁਣ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ, ਉਹਨਾਂ ਦੀ ਜਿਹੜੀ ਸਟੇਟਮੈਂਟ ਆਉਣੀ ਇਹ ਇਸ ਤਰੀਕੇ ਦੇ ਨਾਲ ਕੀ ਟਰੰਪ ਹੁਣੀ ਇਸ ਚੀਜ਼ ਨੂੰ ਆਪਣੀ ਜਿਹੜੀ ਗੱਲ ਨੂੰ ਠੰਡਿਆਂ ਜਿਹੜਾ ਉਹ ਕਰ ਲੈਣਗੇ, ਜਿਹੜੀ ਇੰਪੀਚਮੈਂਟ ਦੀ ਗੱਲ ਉਹਨਾਂ ਨੇ ਕਾਂਗਰਸ ਨੇ ਮੁਰੇ ਰੱਖੀ ਆ ਉਸ ਜੱਜ ਨੂੰ ਕੱਢਣ ਦੀ, ਕੀ ਉਹ ਉਸ ਨੂੰ ਵਾਪਸ ਲੈ ਲੈਣਗੇ? ਇਹ ਹੁਣ ਹਾਲ ਦੀ ਘੜੀ ਦੇਖਣ ਵਾਲੀ ਗੱਲ ਆ। ਜਿਹੜੇ ਜੱਜ ਨੇ ਜੇਮਸ ਬੋਸਬਰਗ, ਉਹਨਾਂ ਨੇ ਬਲੌਕ ਕਰ ਦਿੱਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਉਹ ਜਿਹੜਾ ਐਲਾਨ ਵੀ ਜਿਹੜਾ ਵਾਰ ਟਾਈਮ ਲਾ ਏਲੀਅਨਸ ਐਨੀਮੀ ਐਕਟ ਆ ਜਿਹੜਾ ਉਹਨਾਂ ਨੇ ਇਨਵੋਕ ਕਰਕੇ ਇਹਨਾਂ ਨੂੰ ਜਿਹੜਾ ਵੈਨੇਜ਼ੁਏਲਾ ਤੋਂ ਵਾਲੇ ਜਿਹੜੇ ਗੈਂਗਸਟਰ ਆ ਅਲ ਸਲਵਾਡੋਰ ਦੀ ਜੇਲ੍ਹ ਦੇ ਵਿੱਚ ਜਿਹੜਾ ਉਹ ਘੱਲਿਆ ਸੀ, ਇਹਦੇ ਵਿੱਚ ਡਿਟੇਨ ਤੇ ਡਿਪੋਰਟ ਕਰਨ ਦਾ ਅਧਿਕਾਰ ਜਿਹੜਾ ਉਹ ਸਰਕਾਰ ਦੇ ਕੋਲ ਖੁੱਲੇ ਪੱਧਰ ਦੇ ਉੱਤੇ ਜਿਹੜਾ ਨਾਨ ਸਿਟੀਜ਼ਨਸ ਦੇ ਲਈ ਆ ਜਾਂਦਾ ਆ। ਸੋ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਇੱਕ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਨਵੀਂ ਜਿਹੜੀ ਚੀਜ਼ ਆ ਉਹ ਵਾਪਰ ਰਹੀ ਆ। ਹਰ ਇੱਕ ਨੂੰ ਇਹ ਕਹਿ ਦੇਣਾ ਵੀ ਇਹ ਗੈਂਗ ਮੈਂਬਰ ਆ, ਡਿਪੋਰਟ ਕਰ ਦੇਣਾ, ਇਹ ਉਹੀ ਉਸੇ ਤਰ੍ਹਾਂ ਆ ਜਿਸ ਤਰ੍ਹਾਂ ਬਾਕੀ ਆਪਾਂ ਕਈ ਜਿਹੜੇ ਮੁਲਕ ਆ, ਜਿਹੜੇ ਡਿਕਟੇਟਰ ਆ, ਉਹਨਾਂ ਦੇ ਲੋਕਾਂ ਨੂੰ ਆਪਾਂ ਦੇਖਦੇ ਹੈਗੇ ਆ। ABC ਨਿਊਜ਼ ਇਹ ਰਿਪੋਰਟ ਕਰ ਰਿਹਾ ਵੀ ਜਿਹੜੇ ਮਾਈਗ੍ਰੈਂਟਸ ਨੂੰ ਡਿਪੋਰਟ ਕੀਤਾ ਗਿਆ ਹੈਗਾ ਐਲ ਸੈਲਵਾਡੋਰ ਨੂੰ, ਉਹਨਾਂ 'ਚ ਬਹੁਤ ਸਾਰੇ ਲੋਕ ਇੱਦਾਂ ਦੇ ਆ ਉਹਨਾਂ ਦਾ ਕੋਈ ਗੈਂਗ ਨਾਲ ਲੈਣਾ ਦੇਣਾ ਨਹੀਂ। ਟਰੰਪ ਆਫੀਸ਼ੀਅਲਸ ਨੇ ਏਲੀਅਨ ਐਨੀਮੀਜ਼ ਐਕਟ ਨੂੰ ਇਨਵੋਕ ਕੀਤਾ ਤਾਂ ਕਿ ਜੋ ਨਾਨ ਸਿਟੀਜ਼ਨਸ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ। ABC ਨਿਊਜ਼ ਦੇ ਮੁਤਾਬਕ ਕਹਿੰਦੇ ਵੀ ਪਿਛਲੇ ਮਹੀਨੇ ਹੋਜ਼ੇ ਫ੍ਰੈਂਕੋ ਕਾਰਵਲੋ ਟਿਆਪਾ ਨਾਮ ਦਾ 26 ਸਾਲਾਂ ਦਾ ਵੈਨਜ਼ੂਏਲਾ ਦਾ ਮਾਈਗ੍ਰੈਂਟ ਜੋ ਅਮਰੀਕਾ ਦੇ ਵਿੱਚ ਅਸਾਈਲਮ ਲਈ ਅਪਲਾਈ ਕਰ ਰਿਹਾ ਸੀ, ਉਹ ਆਪਣੇ ਰੂਟੀਨ ਚੈੱਕਅਪ ਦੇ ਲਈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਕੋਲ ਡੈਲਸ ਵਾਲੇ ਆਫਿਸ ਦੇ ਵਿੱਚ ਪੇਸ਼ ਹੋਇਆ। ਜਦੋਂ ਉਹ ਪੇਸ਼ ਹੋਇਆ ਤੇ ਉੱਥੇ ਉਸ ਨੂੰ ਅਰੈਸਟ ਕਰ ਲਿਆ ਗਿਆ। ਇਹ ਉਸ ਦੀ ਵਾਈਫ ਵੱਲੋਂ ਦੱਸਿਆ ਗਿਆ ਹੈਗਾ। ਇਵਾਨੋਆ ਸੈਂਚੇਜ਼ 22 ਸਾਲਾਂ ਦੀ ਹੈ। ਉਹ ਕਹਿੰਦੀ ਆ ਵੀ ਮੇਰਾ ਹਸਬੈਂਡ, ਮੈਨੂੰ ਸ਼ੱਕ ਆ ਵੀ ਉਹਨਾਂ ਹੰਡਰਡਸ ਆਫ ਵੈਨਜ਼ੂਏਲਨ ਬੰਦਿਆਂ ਦੇ ਵਿੱਚੋਂ ਹੈਗਾ ਜੋ ਪਿਛਲੇ ਹਫ਼ਤੇ ਇੱਕ ਜਹਾਜ਼ ਦੇ ਰਾਹੀਂ ਐਲ ਸਾਲਵਾਡੋਰ ਭੇਜੇ ਗਏ ਹੈਗੇ ਆ। ਸੈਂਚਜ਼ ਦੇ ਮੁਤਾਬਕ ਕਹਿੰਦੇ ਭਈ ਇਹ ਕਪਲ ਨਵੰਬਰ 2023 ਦੇ ਵਿੱਚ ਐਂਟਰ ਹੋਇਆ ਸੀ USA ਦੇ ਵਿੱਚ ਤੇ ਉਹਨਾਂ ਨੇ ਅਥਾਰਟੀਜ਼ ਨੂੰ ਸਰੈਂਡਰ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਾਈਲਮ ਅਪਲਾਈ ਕੀਤਾ ਕੁਝ ਦਿਨਾਂ ਬਾਅਦ, ਤੇ ਆਈਸ ਵਾਲਿਆਂ ਨੇ ਉਹਨਾਂ ਨੂੰ ਛੱਡ ਦਿੱਤਾ ਤੇ ਇਹ ਕਿਹਾ ਵੀ ਰੂਟੀਨਲੀ ਤੁਹਾਨੂੰ ਜਿਹੜੀ ਆ ਫੈਡਰਲ ਏਜੰਸੀ ਚੈੱਕ ਕਰਦੀ ਰਹੇਗੀ। ਜਿਸ ਚੈੱਕ ਕਰਨ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਸੀ ਵੀ ਤੁਹਾਨੂੰ ਚੈੱਕ ਕਰਨਾ, ਤੇ ਉੱਥੇ ਉਸ ਨੂੰ ਅਰੈਸਟ ਕਰ ਲਿਆ ਗਿਆ। ਕਹਿੰਦੇ ਵੀ ਉਹ ਜਦੋਂ ਵਾਪਸ ਨਹੀਂ ਆਇਆ, ਫਰਵਰੀ 3 ਦੀ ਗੱਲ ਆ ਇਹ ਕਈ ਚਿਰਾਂ ਚੋਂ ਜਿਹੜੇ ਬੰਦੇ ਜਿਹੜੇ ਭੇਜੇ ਗਏ ਆ ਜਹਾਜ਼ ਦੇ ਰਾਹੀਂ, ਇਹ ਇਦਾਂ ਨਹੀਂ ਵੀ ਇੱਕ ਦਿਨ ਅਰੈਸਟ ਕੀਤੇ, ਕਈ ਚਿਰਾਂ ਦੇ ਅਰੈਸਟ ਕੀਤੇ ਹੋਏ ਸੀ। ਸੋ ਜਦੋਂ ਉਹ ਘਰ ਨਹੀਂ ਆਇਆ ਤੇ ਉਹਦੀ ਵਾਈਫ ਨੇ ਕੋਸ਼ਿਸ਼ ਕੀਤੀ ਵਕੀਲਾਂ ਦੇ ਰਾਹੀਂ ਵੀ ਕੀ ਚੱਕਰ ਹੈਗਾ, ਵੀ ਜਿਹੜੀ ਉਹਦੀ ਅਪਾਇੰਟਮੈਂਟ ਸੀਗੀ। ਫਿਰ ਉਹ ਕਹਿੰਦੇ ਭਈ ਜੱਜ ਨੇ ਇਹ ਕਿਹਾ ਵੀ ਇਮੀਗ੍ਰੇਸ਼ਨ ਜੱਜ ਨੇ ਵੀ ਮਾਰਚ 19 ਨੂੰ ਉਹਦੀ ਜਿਹੜੀ ਦੁਬਾਰਾ ਕੀ ਅਪਾਇੰਟਮੈਂਟ ਹੋਣੀ ਹੈਗੀ ਆ। ਤੇ ਪਰ ਆਈਸ ਅਪਾਇੰਟਮੈਂਟ ਲਈ ਗਿਆ ਤੇ ਵਾਪਸ ਉਹ ਆਇਆ ਹੀ ਨਹੀਂ। ਉਹਨੂੰ ਉੱਥੇ ਚੱਕ ਕੇ ਉਹ ਡਿਟੈਂਸ਼ਨ ਸੈਂਟਰ 'ਚ ਲੈ ਗਏ ਤੇ ਹੁਣ ਉਹਦਾ ਪਰਿਵਾਰ ਸੋਚ ਰਿਹਾ ਵੀ ਉਸ ਨੂੰ ਉੱਥੇ ਡਿਪੋਰਟ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਸੈਬੈਸਟੀਅਨ ਗਾਰਸੀਆ ਕਸੀ ਕਰਕੇ ਇੱਕ ਨਾਮ ਆ, ਉਹ ਕਹਿੰਦਾ ਵੀ ਮੇਰਾ ਭਰਾ ਵੀ ਏਦਾਂ ਹੀ ਹੋਇਆ। ਆਈਸ ਵਾਲਿਆਂ ਦੇ ਕੋਲ ਰੂਟੀਨ ਚੈੱਕਅਪ ਕਰਨ ਲਈ ਗਿਆ, ਉਸ ਨੂੰ ਡਿਟੇਨ ਕਰ ਲਿਆ ਗਿਆ। ਇਹ ਦਸੰਬਰ 2023 ਦੀ ਗੱਲ ਆ। ਤੇ ਉਸ ਤੋਂ ਬਾਅਦ ਉਹਦੀ ਪਿਛਲੇ ਮਹੀਨੇ ਅਪਾਇੰਟਮੈਂਟ ਸੀ, ਉਹ ਲੱਭ ਨਹੀਂ ਰਿਹਾ। ਕਹਿੰਦੇ ਪਈ ਉਹਦੇ ਸਰੀਰ ਦੇ ਉੱਤੇ ਟੈਟੂ ਸੀਗੇ ਤੇ ਉਸ ਟੈਟੂਜ਼ ਦੀ ਸ਼ੱਕ ਕਰਕੇ ਕਹਿੰਦੇ ਵੀ ਲੱਗਦਾ ਉਹਨਾਂ ਨੂੰ ਇਹ ਲੱਗ ਗਿਆ ਵੀ ਇਹ ਵੈਨਜ਼ੂਏਲਾ ਦਾ ਜਿਹੜਾ ਗੈਂਗ ਦਾ ਮੈਂਬਰ ਹੈਗਾ ਆ। ਉਹ ਕਹਿੰਦੇ ਵੀ ਸਾਡੇ ਪਰਿਵਾਰ ਲਈ ਇੱਕ ਤਰ੍ਹਾਂ ਦੇ ਨਾਲ ਇਹ ਨਾਈਟਮੇਅਰ ਆ। ਕਿਸੇ ਤਰ੍ਹਾਂ ਦਾ ਵੀ ਕਿਸੇ ਗੈਂਗ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਸੀਗਾ। ਸੋ ਇਸ ਤੋਂ ਬਿਨਾਂ ਹੋਰ ਵੀ 3-4 ਬੰਦਿਆਂ ਦੀਆਂ ਜਿਹੜੀਆਂ ਉਹਨੇ ਇੰਟਰਵਿਊਜ਼ ਲਈਆਂ ਹੈਗੀਆਂ ABC ਨਿਊਜ਼ ਨੇ। ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ 18ਵੀਂ ਸਦੀ ਦਾ 18th ਸੈਂਚੁਰੀ ਏਲੀਅਨ ਐਨੀਮੀਜ਼ ਐਕਟ ਨੂੰ ਯੂਜ਼ ਕਰਕੇ ਤੇ ਵੈਨਜ਼ੂਏਲਾ ਗੈਂਗ ਟ੍ਰੈਂਡ ਦੇ ਅਰੋਗੁਆ ਨਾਮ ਦੇ ਜਿਹੜੇ ਗੈਂਗ ਆ ਉਹਨਾਂ ਦੇ ਨਾਲ ਅਲਾਈਨ ਕਰਕੇ ਜੋ ਵੈਨਜ਼ੂਏਲਾ ਤੋਂ ਲੋਕ ਹੈਗੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ। ਬਹੁਤ ਸਾਰੇ ਮੀਡੀਆ ਨੇ ਖਬਰਾਂ ਇਹ ਕੀਤੀਆਂ ਸੀ ਵੀ ਜੀ 200 ਦੇ ਕਰੀਬ ਜਿਹੜੇ ਗੈਂਗਸਟਰ ਆ ਉਹ ਕੀਤੇ, ਪਰ ਬਾਅਦ 'ਚ ਇਹ ਪਤਾ ਚੱਲਿਆ ਵੀ ਉਹਨਾਂ 'ਚੋਂ ਸਿਰਫ 21 ਜਾਣੇ ਸੀ, ਉਹ ਵੀ ਉਹਨਾਂ ਤੇ ਅਲੈਜ ਕੀਤਾ ਗਿਆ ਸੀਗਾ। ਸੋ ਬਾਕੀ ਜਿਹੜੇ ਆ ਕਈ ਜਦੋਂ ਆਮ ਵੀ ਫੜੇ ਗਏ, ਸੋ ਉਹਨਾਂ ਨੂੰ ਵੀ ਜਿਹੜਾ ਡਿਪੋਰਟ ਕਰ ਦਿੱਤਾ ਗਿਆ। ਸੋ ਜਿਹੜੇ ਪਰਿਵਾਰ ਆ
ਉਹ ਕਾਫੀ ਅਪਸੈਟ ਹੈਗੇ, ਪਤਾ ਨਹੀਂ ਲੱਗ ਰਿਹਾ ਕਿੱਥੇ ਗਏ ਹੈਗੇ, ਕੋਈ ਕਹਿੰਦੇ ਉਹਨਾਂ ਦਾ ਰੈਕਰਡ ਨਹੀਂ ਸ਼ੋ ਹੋ ਰਿਹਾ ਹੈਗਾ। ਸੋ ਸਿਚੁਏਸ਼ਨ ਕਾਫੀ ਬੈਡ ਆ, ਖਾਸ ਕਰਕੇ ਉਹਨਾਂ ਦੇ ਲਈ ਜੋ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਕੋਲ ਪੇਸ਼ ਹੋਣ ਜਾਂਦੇ ਹੈਗੇ ਆ। ਇਸ ਖਬਰ ਤੋਂ ਤਾਂ ਮੈਨੂੰ ਇਹੀ ਕੁਝ ਲੱਗਦਾ ਹੈਗਾ। ਜੀ ਬਿਲਕੁਲ। ਉਦਾਂ ਦੇਖਿਆ ਜਾਵੇ ਜਿਹੜਾ ਇਹ ਏਲੀਅਨ ਐਕਟ ਹੈਗਾ ਆ, ਏਲੀਅਨ ਐਨਮੀ ਐਕਟ ਆ, ਕਹਿੰਦੇ ਵੀ ਉਦੋਂ ਇਨਵੋਕ ਕੀਤਾ ਜਾ ਸਕਦਾ ਪ੍ਰੈਜ਼ੀਡੈਂਟ ਦੇ ਦੁਆਰਾ ਜਦ ਅਮਰੀਕਾ ਵਾਰ ਡਿਕਲੇਅਰ ਕੀਤੀ ਗਈ ਹੋਵੇ ਕਾਂਗਰਸ ਦੇ ਦੁਆਰਾ। 1942 ਤੋਂ ਬਾਅਦ ਅਮਰੀਕਾ ਨੇ ਅਜੇ ਤੱਕ ਵਾਰ ਜਿਹੜੀ ਆ ਉਹ ਡਿਕਲੇਅਰ ਜਿਹੜੀ ਨਹੀਂ ਕੀਤੀ ਹੈਗੀ, ਪਰ ਫਿਰ ਵੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਹ ਜਿਹੜਾ ਐਕਟ ਆ ਉਸ ਨੂੰ ਲਿਆਂਦਾ ਹੈਗਾ ਆ। ਹੁਣ ਜੇ ਦੇਖਿਆ ਜਾਵੇ ਤਾਂ ਸਭ ਤੋਂ ਪਹਿਲੀ ਵਾਰ 1812 ਦੇ ਵਿੱਚ ਜਿਹੜੇ ਸਾਰੇ ਬ੍ਰਿਟਿਸ਼ ਨੈਸ਼ਨਲ ਅਮਰੀਕਾ 'ਚ ਰਹਿੰਦੇ ਸੀ, ਉਦੋਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਰਿਪੋਰਟ ਕਰਨ ਦੇ ਲਈ ਇਸ ਲਾਅ ਦੇ ਅਧੀਨ ਏਲੀਅਨ ਐਨਮੀ ਐਕਟ ਦੇ ਤਹਿਤ ਜਿਹੜਾ ਉਹ ਆਖਿਆ ਗਿਆ ਸੀ। ਉਹ 6000 ਜਾਣੇ ਆ, ਕਹਿੰਦੇ ਵੀ ਨੈਸ਼ਨਲ ਆਰਕਾਈਵ ਦੱਸਦੀ ਹੈ ਵੀ 6000 ਜਿਹੜੇ ਏਲੀਅਨ ਐਨਮੀਜ਼ ਆ, ਐਨਮੀ ਏਲੀਅਨਸ ਆ, ਉਹ ਰਜਿਸਟਰਡ ਜਿਹੜੇ ਉਹ ਕੀਤੇ ਗਏ ਸੀ। ਫਿਰ ਕੈਂਪਾਂ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਗਿਆ ਸੀਗਾ। ਫਿਰ 1917 ਦੇ ਵਿੱਚ ਜਦ ਪਹਿਲੀ ਉਡਾਈ ਜਿਹੜੀ ਲੱਗਾ ਸੀਗਾ, ਉਦੋਂ US ਮਾਰਸ਼ਲ ਸਰਵਿਸ ਨੇ 4,80,000 ਜਿਹੜੇ ਜਰਮਨ ਆ ਉਹ ਐਜ਼ ਏ ਐਨਮੀ ਏਲੀਅਨਸ ਆ, ਉਹ ਉਹਨਾਂ ਨੂੰ ਅਰੈਸਟ ਜਿਹੜਾ ਉਹ ਕੀਤਾ ਸੀਗਾ ਜਦੋਂ ਉਦੋਂ ਵਾਰ ਜਿਹੜੀ ਡਿਕਲੇਅਰ ਹੋਈ ਸੀਗੀ। ਫਿਰ ਪਰਲ ਹਾਰਬਰ ਦੇ ਅਟੈਕ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਫਰੈਂਕਲਿਨ ਰੂਜ਼ਵੈਲਟ ਆ, ਉਹਨਾਂ ਨੇ ਇਸ ਐਕਟ ਨੂੰ ਇਨਵੋਕ ਜਿਹੜਾ ਉਹ ਕੀਤਾ ਸੀਗਾ। ਸੋ ਰੂਜ਼ਵੈਲਟ ਦੀ ਪ੍ਰੋਕਲੇਮੇਸ਼ਨ ਦੇ ਨਾਲ 3 ਮੁਲਕਾਂ ਤੋਂ ਜਾਪਾਨ, ਜਰਮਨੀ ਤੇ ਇਟਲੀ ਦੇ ਜਿਹੜੇ ਵੀ ਨੈਸ਼ਨਲ ਸੀਗੇ, ਉਹਨਾਂ ਨੂੰ ਕੈਂਪਾਂ ਦੇ ਵਿੱਚ ਜਿਹੜਾ ਉਹ ਪਾਇਆ ਗਿਆ ਸੀ, ਇਹ ਮੰਨ ਕੇ ਵੀ ਇਹ ਅਮਰੀਕਾ ਦੀ ਸੁਰੱਖਿਆ ਦੇ ਲਈ, ਸ਼ਾਂਤੀ ਦੇ ਲਈ ਇੱਕ ਖਤਰਾ ਜਿਹੜਾ ਉਹ ਬਣ ਸਕਦੇ ਹੈਗੇ ਆ। ਉੱਦਾਂ ਜਿਹੜੇ ਦੱਸਦੇ ਨੇ ਸਕਾਲਰਸ, ਇਹ ਦੱਸਦੇ ਨੇ ਵੀ ਰਾਸ਼ਟਰਪਤੀ ਟਰੰਪ ਨੂੰ ਇਸ ਐਕਟ ਦੀ ਲੋੜ ਨਹੀਂ ਆ। ਉਹਨਾਂ ਦੇ ਕੋਲ ਪਹਿਲਾਂ ਹੀ ਇਖਤਿਆਰ ਹੈਗਾ ਵੀ ਜਿਹੜਾ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਆ ਉਸ ਨੂੰ ਡਿਟੇਨ ਕਰਕੇ ਪ੍ਰੋਸੈਸ ਦੇ ਵਿੱਚੋਂ ਕਰਕੇ ਤੇ ਡਿਪੋਰਟ ਜਿਹੜਾ ਆ ਉਹ ਕਰ ਸਕਦੇ ਹੈਗੇ ਆ। ਪਰ ਟਰੰਪ ਹੁਣਾਂ ਨੇ ਇਸ ਐਕਟ ਨੂੰ ਫਿਰ ਵੀ ਜਿਹੜਾ ਇਨਵੋਕ ਕੀਤਾ ਆ। ਸੋ ਕਿਉਂਕਿ ਇਹ ਐਕਟ ਇੱਕ ਇਹਨਾਂ ਨੂੰ ਇੱਕ ਇਹ ਸ਼ਕਤੀਸ਼ਾਲੀ ਜਿਹੜੀ ਪਾਵਰ ਇਹ ਦਿੰਦਾ ਆ, ਤਾਕਤ ਇਹ ਦਿੰਦਾ ਆ ਵੀ ਬਗੈਰ ਕਿਸੇ ਸੁਣਵਾਈ ਤੋਂ, ਬਗੈਰ ਕਿਸੇ ਹੀਅਰਿੰਗ ਤੋਂ ਉਹ ਤੁਸੀਂ ਡਿਪੋਰਟ ਜਿਹੜਾ ਆ ਉਹ ਕਰ ਸਕਦੇ ਹੈਗੇ ਆ। ਸੋ ਹੁਣ ਮਸਲਾ ਜਿਹੜਾ ਹੈ ਅਦਾਲਤਾਂ ਦੇ ਵਿੱਚ ਆਲਰੇਡੀ ਜਾ ਚੁੱਕਾ ਆ, ਜਿੱਥੇ ਕਈ ਅਦਾਲਤਾਂ ਨੇ ਜਿਸ ਜੱਜ ਨੇ ਰੋਕ ਲਾਈ ਸੀ ਉਸਦੀ ਇੰਪੀਚਮੈਂਟ ਦਾ ਰੌਲਾ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਜਿਹੜਾ ਬਿਆਨ ਆਉਣਾ। ਸੋ ਇਹ ਮਾਮਲਾ ਜਿਹੜਾ ਹੁਣ ਅੱਗੇ ਤੱਕ ਲੱਗਦਾ ਸੁਪਰੀਮ ਕੋਰਟ ਤੱਕ ਜਾ ਸਕਦਾ ਹੈਗਾ ਆ। ਜੀ, ਇਸੇ ਤਰ੍ਹਾਂ ਨਿਊ ਮੈਕਸੀਕੋ ਤੋਂ ਖਬਰ ਆ ਰਹੀ ਹੈ। ਨਿਊ ਮੈਕਸੀਕੋ ਦੇ ਵਿੱਚ ਜਿਹੜੇ ਵਕੀਲ ਆ ਤੇ ਇਮੀਗ੍ਰੇਸ਼ਨ ਦੇ ਐਡਵੋਕੇਟਸ ਆ, ਉਹਨਾਂ ਨੇ ਕਿਹਾ ਕਿ 48 ਲੋਕ ਅਨਅਕਾਊਂਟਡ ਫॉर ਹੈਗੇ ਆ ਆਈਸ ਦੀ ਰੇਡਸ ਤੋਂ ਬਾਅਦ। ਇਹ ਐਨਵੀਸੀ ਰਿਪੋਰਟ ਕਰ ਰਿਹਾ ਹੈਗਾ। ACLU ਦੇ ਅਟਾਰਨੀ ਇਹ ਕਹਿ ਰਹੇ ਆ ਕਿ ਜੋ ਕਮਿਊਨਿਟੀ ਦੇ ਐਡਵੋਕੇਟਸ ਆ ਉਹ ਕਾਫੀ ਅਪਸੈਟ ਆ, ਕਾਫੀ ਰੋ ਰਹੇ ਹੈਗੇ ਆ ਵੀ ਸਾਡੇ ਜਿਹੜੇ ਭੈਣ ਭਰਾ ਜਾਂ ਰਿਸ਼ਤੇਦਾਰ ਆ ਉਹ ਕਿੱਥੇ ਜਿਹੜੇ ਡਿਸਅਪੀਅਰ ਕਰ ਦਿੱਤੇ ਗਏ ਹੈਗੇ ਆ। ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆਫ ਨਿਊ ਮੈਕਸੀਕੋ, ਉਹਨਾਂ ਨੇ ਸਿਵਲ ਰਾਈਟਸ ਦੀ ਜਿਹੜੀ ਕੰਪਲੇਨ ਆ ਉਹ ਉਹਨਾਂ ਪਰਿਵਾਰਾਂ ਦੇ ਬਿਹਾਵ ਦੇ ਉੱਤੇ ਪਾਈ ਹੈਗੀ ਆ। ਕਹਿੰਦੇ ਵੀ ਉਹਨਾਂ ਨੂੰ ਸੈਂਟਾ ਫੀ, ਰੋਜ਼ਵਿਲ, ਐਲਬਰਕਰੀ ਇੱਥੇ ਸਨੈਚ ਅਪ ਕਰ ਦਿੱਤਾ ਗਿਆ, ਉੱਥੇ ਫੜ ਲਿਆ ਗਿਆ ਤੇ ਅੱਜ ਤੱਕ ਪਤਾ ਨਹੀਂ ਲੱਗ ਰਿਹਾ ਹੈਗਾ ਉਹ ਕਿੱਥੇ ਰੱਖੇ ਗਏ ਆ ਜਾਂ ਡਿਪੋਰਟ ਕਰ ਦਿੱਤੇ ਗਏ ਹੈਗੇ ਆ। ਇਹ ਮਾਰਚ 8 ਤੱਕ ਇਹਨਾਂ ਸ਼ਹਿਰਾਂ ਦੇ ਵਿੱਚ ਰੇਡਸ ਚੱਲੀਆਂ ਸੀਆਂ ਆਈਸ ਵੱਲੋਂ। ਰਿਬੇਕਾ ਸ਼ੈਫ ਸੀਨੀਅਰ ਸਟਾਫ ਅਟਾਰਨੀ ਹੈਗੇ ਆ ACLU ਦੇ ਨਿਊ ਮੈਕਸੀਕੋ ਦੇ ਵਿੱਚ। ਸੋ ਕਹਿੰਦੇ ਵੀ ਪਤਾ ਡਿਸਅਪੀਅਰਡ, ਪਤਾ ਹੀ ਨਹੀਂ ਵੀ ਕਿੱਧਰ ਲੈ ਗਏ ਹੈਗੇ ਆਈਸ ਵਾਲੇ। ਡਿਸਅਪੀਅਰਡ ਸ਼ਬਦ ਉਹ ਹੈਗਾ ਕਹਿੰਦੇ ਵੀ ਮੋਸਟਲੀ ਉਹਨਾਂ ਲੋਕਾਂ ਲਈ ਯੂਜ਼ ਕੀਤਾ ਜਾਂਦਾ ਹੈ ਜਿਸ ਜੋ ਮਿਲਟਰੀ ਵਾਲੇ ਜਾਂ ਲਾ ਇਨਫੋਰਸਮੈਂਟ ਵਾਲੇ, ਖਾਸ ਕਰਕੇ ਲੈਟਨ ਅਮਰੀਕਨ ਕੰਟਰੀਜ਼ ਦੇ ਵਿੱਚ ਲੋਕਾਂ ਨੂੰ ਚੱਕ ਕੇ ਲੈ ਜਾਂਦੇ ਆ। ਵੀ ਚੱਕ ਕੇ ਲਗਾ, ਜਿੱਦਾਂ ਆਪਾਂ ਵੀ ਕਹਿੰਦੇ ਹੁੰਦੇ ਆ ਵੀ ਜੀ 25,000 ਜਿਹੜੇ ਆਪਣੇ ਨੌਜਵਾਨ ਆ ਉਹਨਾਂ ਨੂੰ ਡਿਸਅਪੀਅਰ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਖਪਾ ਦਿੱਤਾ ਗਿਆ ਸੀ। ਸੋ ਇਦਾਂ ਦਾ ਸ਼ਬਦ ਲੈਟਨ ਅਮਰੀਕਾ ਦੇ ਵਿੱਚ ਉੱਥੇ ਦੀਆਂ ਜਿਹੜੀਆਂ ਪੁਲਿਸ ਆ ਜਾਂ ਫੌਜਾਂ ਆ ਉਹ ਲੋਕਾਂ ਵੱਲੋਂ ਯੂਜ਼ ਕੀਤਾ ਜਾਂਦਾ ਜਦੋਂ ਉਹਨਾਂ ਨੂੰ ਚੱਕ ਲਿਆ ਜਾਂਦਾ ਹੈਗਾ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਕਿਸੇ ਦਾ ਵੀ ਜਵਾਬ ਦੇਣ ਲਈ ਉਹ ਕੁਛ ਵੀ ਰੈਡੀ ਨਹੀਂ ਹੈਗੇ। NBC ਨਿਊਜ਼ ਨੇ ਵੀ ਕਹਿੰਦੇ ਕਾਫੀ ਵਾਰੀ ਕੰਟੈਕਟ ਕੀਤਾ ਵੀ ਭਾਈ ਤੁਸੀਂ ਆ ਜਿਹੜੇ 48 ਬੰਦੇ ਫੜੇ ਹੈਗੇ ਆ ਕਿੱਥੇ ਆ, ਤੇ ਪਰ ਇਹੀ ਕਹਿੰਦੇ ਕਿਹਾ ਜਾਂਦਾ ਵੀ ਇਲੀਗਲ ਏਲੀਅਨ ਸੀਗੇ ਤੇ ਅਸੀਂ ਉਹਨਾਂ ਨੂੰ ਜਿਹੜਾ ਆ ਫੜ ਲਿਆ ਜਾਂ ਡਿਪੋਰਟ ਕਰ ਦਿੱਤਾ ਗਿਆ, ਪਰ ਕਿਸੇ ਤਰ੍ਹਾਂ ਦੀ ਵੀ ਕੋਈ ਉਹਨਾਂ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਨਹੀਂ ਹੈਗੀ।
ਸੋ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਭੰਬਲ ਭੂਸਾ ਪਿਆ ਹੋਇਆ ਆ। ਬਹੁਤ ਸਾਰੇ ਲੋਕ ਜਿਹੜੇ ਅਰੈਸਟ ਕੀਤੇ ਜਾ ਰਹੇ ਆ। ਇੱਦਾਂ ਹੀ ਇੱਕ ਬਹੁਤ ਰਾਜਕਰਮਵੀਰ ਸਿੰਘ ਜੀ ਬੀਬੀ ਮਸ਼ਹੂਰ ਹੋਈ ਸੀ 2009 ਦੇ ਵਿੱਚ, ਜੀ ਸੌਰੀ ਪਹਿਲੇ ਟਰਮ ਦੇ ਵਿੱਚ ਟਰੰਪ ਉਹਨਾਂ ਦੇ। ਇਹ ਇਮੀਗ੍ਰੇਸ਼ਨ ਐਡਵੋਕੇਟ ਕਰਕੇ ਜਾਣੀ ਜਾਂਦੀ ਹੈ। ਡੈਨਵਰ ਦੇ ਚਰਚ ਦੇ ਵਿੱਚ ਇਹ ਰਹਿੰਦੀ ਸੀਗੀ, ਕਿਉਂਕਿ ਇਹਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਸਿਰਫ ਕਿਉਂਕਿ ਉਹਦੇ ਕੋਲ ਇੱਕ ਟ੍ਰੈਫਿਕ ਦੀ ਵਾਇਲੇਸ਼ਨ ਸੀ ਜਨੈਟ ਵਿਜ਼ਗੁਏਰਾ ਕਰਕੇ। ਤੇ 3 ਸਾਲਾਂ ਤੋਂ ਚਰਚ 'ਚ ਰਹਿੰਦੀ ਸੀ। ਇਸਨੇ ਇੱਕ ਮੂਵਮੈਂਟ ਖੜੀ ਕੀਤੀ ਸੀ ਕਿ ਜਿਹੜੇ ਲੋਕਾਂ ਨੂੰ ਖਤਰਾ ਹੈਗਾ ਕਿਸੇ ਤਰ੍ਹਾਂ ਦਾ, ਉਹ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਰਹਿ ਸਕਦੇ ਹੈਗੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਚਰਚਸ ਆ ਉਹਨਾਂ ਨੂੰ ਸੈਂਚੁਰੀ ਚਰਚਸ ਕਰਕੇ ਜਾਣਿਆ ਗਿਆ ਹਨ। ਸੋ ਇਹ 3 ਸਾਲਾਂ ਤੋਂ ਪੂਰੇ ਅਮਰੀਕਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਮੂਵਮੈਂਟ ਵੀ ਚਲਾ ਰਹੀ ਸੀ। ਉਸ ਨੂੰ ਉਸ ਦੀ ਬੇਟੀ ਦੇ ਮੁਤਾਬਕ ਕਹਿੰਦੇ ਪਈ ਅਰੈਸਟ ਕਰ ਲਿਆ ਗਿਆ ਹੈਗਾ। ਤੇ ਹੁਣ ਅਰੋਰਾ ਓਕਲੈਂਡ ਸਟਰੀਟ ਜਿਹੜਾ ਉੱਥੇ ਆਈਸ ਫੈਸਿਲਿਟੀ ਆ, ਉੱਥੇ ਰੱਖਿਆ ਗਿਆ ਹੈਗਾ। ਬਹੁਤ ਸਾਰੇ ਲੋਕ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਉਹ ਅਰੋਰਾ ਫੈਸਿਲਿਟੀ ਜੋ ਜਿੱਥੇ ਇਹਨਾਂ ਨੂੰ ਅਰੈਸਟ ਕਰਕੇ ਰੱਖਿਆ ਗਿਆ ਆ, ਬਾਹਰ ਲੋਕ ਕਾਫੀ ਜ਼ਿਆਦਾ ਉੱਥੇ ਪ੍ਰੋਟੈਸਟ ਕਰ ਰਹੇ ਹੈਗੇ ਆ। ਕਹਿੰਦੇ ਭਈ ਇੱਕ ਟ੍ਰੈਫਿਕ ਵਾਇਲੇਸ਼ਨ ਤੇ ਇੱਕ ਉਹਦੇ ਉੱਤੇ ਫਾਲਸੀਫਾਈਂਗ ਡਾਕੂਮੈਂਟਸ ਟਾਈ ਟੂ ਦਾ ਟ੍ਰੈਫਿਕ ਟਿਕਟ, ਤੇ ਇੱਕ ਕੰਟਰੀ ਦੇ ਵਿੱਚ ਇਲੀਗਲੀ ਐਂਟਰ ਹੋਣਾ, ਇਹ ਦੋਨੋਂ ਮਿਸਡਮੀਨਰ ਕਰਕੇ ਜਾਣੇ ਜਾਂਦੇ ਆ। ਤੇ ਉਹ ਡਿਪੋਰਟੇਸ਼ਨ ਆਰਡਰ ਦੇ ਉੱਤੇ ਇਸ ਟਾਈਮ ਸੀਗੀ। 2017 ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਹਿਲੀ ਟਰਮ ਦੇ ਵਿੱਚ ਜਿਹੜਾ ਇਹਨਾਂ ਨੂੰ ਕੋਸ਼ਿਸ਼ ਕੀਤੀ ਸੀ ਡਿਪੋਰਟ ਕਰਨ ਦੀ, ਪਰ ਉਸ ਟਾਈਮ ਤੋਂ ਹੀ ਫਸਟ ਯੂਨਿਟੇਰੀਅਨ ਚਰਚ ਜੋ ਡੈਨਵਰ ਦੇ ਵਿੱਚ ਆ, ਉੱਥੇ ਇਹ ਰਹਿ ਰਹੀ ਸੀ। ਜੀ ਬਿਲਕੁਲ। ਤੇ ਹਰਜੀਤ ਸਿੰਘ ਜੀ, ਸਮਾਂ ਆਪਣਾ ਸਮਾਪਤੀ ਦੇ ਵੱਲ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਜਿਹੜੇ ਕੋਰਟ ਦੇ ਦਸਤਾਵੇਜ਼ ਇਹ ਦੱਸ ਰਹੇ ਆ ਫੈਡਰਲ ਵਰਕਰਸ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਆ, 18 ਏਜੰਸੀਜ਼ ਦੇ ਵਿੱਚ ਜਿਹੜੇ 24,000 ਤੋਂ ਵੱਧ ਫੈਡਰਲ ਅਧਿਕਾਰੀ ਇਹਨਾਂ ਨੇ ਫਾਇਰ ਕੀਤੇ ਸੀਗੇ। ਹੁਣ ਕਹਿੰਦੇ ਵੀ ਜਦੋਂ ਤੋਂ ਇੱਕ ਜਿਹੜੀ ਅਦਾਲਤ ਨੇ ਆਖਿਆ ਵੀ ਤੁਸੀਂ ਇਦਾਂ ਨਹੀਂ ਕਰ ਸਕਦੇ, ਚਾਹੇ ਉਹ ਪ੍ਰੋਬੇਸ਼ਨ ਦੇ ਉੱਤੇ ਵੀ ਜਿਹੜੇ ਸੀਗੇ ਉਹਨਾਂ ਨੂੰ ਮੁੜ ਹਾਇਰ ਕਰਨਾ ਪੈ ਰਿਹਾ ਹੈਗਾ ਆ। ਰਾਸ਼ਟਰਪਤੀ ਟਰੰਪ ਹੁਣਾਂ ਦੀ ਇਹ ਜਿਹੜੀ ਕੋਸ਼ਿਸ਼ ਸੀਗੀ ਵੀ ਸਰਕਾਰ ਦਾ ਜਿਹੜਾ ਸਾਈਜ਼ ਆ ਉਸ ਨੂੰ ਘਟਾਉਣਾ ਆ, ਤੇ 24,000 ਜਿਹੜੇ ਫਾਇਰ ਕੀਤੇ ਸੀ ਹੁਣ ਉਹਨਾਂ ਨੂੰ ਮੁੜ ਕੇ ਰੀਹਾਇਰ ਕਰਨਾ ਪੈ ਰਿਹਾ ਆ। ਹੁਣ ਕੋਈ ਇਹ ਸਮਝਾਵੇ ਵੀ ਫਾਇਰ ਕਰਕੇ ਰੀਹਾਇਰ ਕਰਨ ਦੇ ਵਿੱਚ ਖਰਚਾ ਬਚਣਾ ਆ ਕਿ ਖਰਚਾ ਵਧਣਾ ਆ। ਇਹ ਚੀਜ਼ ਜਿਹੜੀ ਉਹ ਜਿਹੜੀ ਉਹ ਚੱਲ ਰਹੀ ਆ, ਕੀ ਆਉਂਦੇ ਸਾਲਾਂ ਦੇ ਵਿੱਚ ਇਦਾਂ ਜਿਹੜੀਆਂ ਚੀਜ਼ਾਂ ਕਰ ਕਰਕੇ ਇਵੈਂਚੁਅਲੀ ਆਪਾਂ ਮਨੀ ਸੇਵ ਕਰ ਰਹੇ ਆ, ਜਾਂ ਮਨੀ ਜਿਹੜੀ ਉਸ ਦੇ ਵਿੱਚ ਲੂਜ਼ ਜਿਹੜੀ ਉਹ ਹੋਊਗੀ। ਵੇਸਟਫੁਲਨੈਸ ਹੋਰ ਕਿਹੜੇ ਢੰਗ ਦੇ ਨਾਲ ਜਿਹੜੀ ਉਹ ਕੱਟੀ ਜਾ ਸਕਦੀ ਆ, ਇਹ ਦੇਖਣ ਵਾਲੀ ਗੱਲ ਆ। ਸੋ ਟਰੰਪ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਆ ਹਰ ਇੱਕ ਪਾਸੇ ਵੀ ਕਿਸ ਤਰੀਕੇ ਦੇ ਨਾਲ ਘਟਾਇਆ ਜਾਵੇ। ਸੋ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਚੀਜ਼ ਸਿੱਟ ਕੇ ਦੇਖਣ ਦੇ ਵੀ ਦੇਖੋ ਕੰਧ ਤੇ ਕਿਹੜੀ ਸਟਿਕ ਕਰਦੀ ਆ, ਕਿਹੜੀ ਜਿਹੜੀ ਉਹ ਲੱਗ ਜਾਂਦੀ ਆ, ਉਹ ਇਸ ਟਾਈਮ ਕੋਸ਼ਿਸ਼ ਨਾਲ ਟਰੰਪ ਪ੍ਰਸ਼ਾਸਨ ਦੀ ਜਿਹੜੀ ਉਹ ਚੱਲ ਰਹੀ ਆ। ਸੋ ਹਰ ਇੱਕ ਥਾਂ ਦੇ ਉੱਤੇ ਜਿਹੜੀ ਪਾਵਰ ਆ ਉਸ ਨੂੰ ਟਰਾਈ ਕਰ ਰਿਹਾ ਵੀ ਕਿੱਥੇ ਤੱਕ ਉਸ ਨੂੰ ਐਕਸਟੈਂਡ ਕਰਕੇ ਲੈ ਕੇ ਜਾ ਸਕਦੇ ਆ। ਪਰ ਜਿਹੜੇ ਪ੍ਰੋਬੇਸ਼ਨ ਦੇ ਉੱਤੇ 18 ਏਜੰਸੀਆਂ ਦੇ ਫੈਡਰਲ ਮੁਲਾਜ਼ਮ ਜਿਹੜੇ ਕੱਢੇ ਸੀਗੇ, ਫਾਇਰ ਕੀਤੇ ਸੀ, ਹੁਣ ਉਹਨਾਂ ਨੂੰ ਮੁੜ ਦੁਬਾਰਾ ਹਾਇਰ ਕਰਨ ਦੇ ਉੱਤੇ ਜਿਹੜੀ ਇਸ ਟਾਈਮ ਆ ਪ੍ਰਸ਼ਾਸਨ ਆ ਉਹਨਾਂ ਨੂੰ ਚਾਰਾਜੋਈ ਜਿਹੜੀ ਉਹ ਕਰਨੀ ਪੈ ਰਹੀ ਹੈਗੀ ਆ। ਤੇ ਜਾਂਦੇ ਜਾਂਦੇ ਟੈਸਲਾ ਜਿਹੜੀ ਆ ਬਿਲਕੁਲ ਥੱਲੇ ਨੂੰ ਜਾ ਰਹੀ ਆ। ਟੈਸਲਾ ਦਾ ਸਟਾਕ ਅੱਜ ਫਿਰ 6% ਦੇ ਕਰੀਬ ਡਾਊਨ ਗਿਆ ਹੈਗਾ। ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਜਿਹੜਾ ਟੈਸਲਾ ਦਾ ਸਟਾਕ ਆ ਉਹ ਡਾਊਨ ਜਾ ਰਿਹਾ ਹੈਗਾ। ਸੋ ਅੱਜ ਦਾ ਜਿਹੜਾ ਸਟਾਕ ਡਾਊਨ ਹੋਣ ਨਾਲ ਕਹਿੰਦੇ ਵੀ ਅਨਦਰ ਡਿੰਗ ਫਰੋਮ ਵਾਲ ਸਟਰੀਟ ਐਨਾਲਿਸਟ। ਸੋ ਵਾਲ ਸਟਰੀਟ ਦੇ ਜਿਹੜੇ ਐਨਾਲਿਸਟ ਆ ਹੁਣ ਉਹ ਵੀ ਕਾਫੀ ਘਬਰਾਏ ਹੋਏ ਆ, ਕਿਉਂਕਿ ਬਾਕੀ ਖਾਸ ਕਰਕੇ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਟੈਸਲਾ ਦਾ। ਜਿਸ ਤਰ੍ਹਾਂ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਕਈ ਜਗ੍ਹਾ ਦੇ ਉੱਤੇ ਉਹਨਾਂ ਦੇ ਜਿਹੜੇ ਸੇਲਸ ਆਫਿਸਰਸ ਆ ਉਹ ਤੇ ਤੋੜ ਭੰਨ ਕੀਤੀ ਜਾ ਰਹੀ ਆ। ਅਮਰੀਕਾ ਦੇ ਵਿੱਚ ਵੀ ਲੋਕਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਜਿਹੜੇ ਟੈਸਲਾ ਚਲਾ ਰਹੇ ਆ। ਬਹੁਤ ਸਾਰੇ ਲੋਕਾਂ ਨੇ ਆਪਣੀਆਂ ਟੈਸਲਾ ਕਾਰਾਂ ਸੇਲ ਦੇ ਉੱਤੇ ਲਾ ਦਿੱਤੀਆਂ ਹੈਗੀਆਂ। ਟੈਸਲਾ ਦੀ ਸੇਲਸ ਦੇ ਵਿੱਚ ਪਿਛਲੇ ਮਹੀਨੇ 2% ਜਿਹੜਾ ਡਿਕਲਾਈਨ ਹੋਇਆ ਸੀ ਪਿਛਲੇ ਸਾਲ ਦੇ ਮੁਤਾਬਕ। ਤੇ ਚਾਈਨਾ ਦੇ ਵਿੱਚ ਜਿਹੜਾ ਇਲੈਕਟ੍ਰਿਕ ਵਹੀਕਲ ਦੀ ਸੇਲ ਆ 16% ਵੱਧ ਗਈ ਹੈਗੀ ਆ।
ਸੋ ਜਰਮਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ ਐਲੋਨ ਮਸਕ ਦਾ। ਸੋ ਐਲੋਨ ਮਸਕ ਨੂੰ ਪਰਸਨਲੀ ਜਿਹੜਾ ਕਾਫੀ ਘਾਟਾ ਇਹਦੇ ਵਿੱਚ ਪੈ ਰਿਹਾ ਡੋਜ਼ ਟੀਮ ਨੂੰ ਹੈਡ ਕਰਨ ਕਰਕੇ। ਜੀ, ਕਾਗਜ਼ਾਂ ਵਿੱਚ ਟਰੰਪ ਨੇ ਹੈਡ ਕਰਦੇ, ਪਰ ਅੰਦਰ ਖਾਤੇ ਜਿਹੜੇ ਆ ਮਸਕ ਹੈਡ ਜਿਹੜਾ ਉਹ ਕਰਦੇ ਆ। ਈਅਰ ਟੂ ਡੇਟ ਜੇ ਦੇਖਿਆ ਜਾਵੇ ਇਸ ਸਾਲ ਦੇ ਵਿੱਚ 40% ਇਹਨਾਂ ਦਾ ਸ਼ੇਅਰ ਜਿਹੜਾ ਉਹ ਘਟਿਆ ਆ। ਜੇ ਓਵਰਆਲ ਇੱਕ ਸਾਲ 'ਚ ਦੇਖਿਆ ਜਾਵੇ ਤਾਂ 31% ਵਧਿਆ ਵੀ ਆ। ਪਿਛਲੇ ਸਾਲ ਇਸੇ ਮਹੀਨੇ ਇਹ ਇਹਨਾਂ ਦਾ ਸ਼ੇਅਰ ਦਾ ਪ੍ਰਾਈਸ $173 ਸੀ, ਜੋ ਕਿ ਇਸ ਟਾਈਮ ਦੇ ਉੱਤੇ ਅਜੇ ਵੀ 228 ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਪਰ ਇਸ ਸਾਲ ਦੇ ਵਿੱਚ ਆਲਰੇਡੀ 40% ਜਿਹੜਾ ਸ਼ੁਰੂਆਤੀ 379 ਤੋਂ ਜਿਹੜਾ ਉਹ ਤੁਰਿਆ ਸੀਗਾ, 400 ਤੋਂ ਵੀ ਪਾਰ ਚਲਾ ਗਿਆ ਸੀ ਇੱਕ ਟਾਈਮ ਦੇ ਉੱਤੇ, ਫਿਰ ਮੁੜ ਕੇ ਹੁਣ ਦੁਬਾਰਾ 228 ਦੇ ਉੱਤੇ ਪਹੁੰਚਿਆ ਪਿਆ ਹੈਗਾ ਆ। ਤੇ ਜਾਂਦੇ ਜਾਂਦੇ ਪਤਾ ਸਮਾਂ ਹੋ ਗਿਆ ਹਰਜੋਤ ਸਿੰਘ ਜੀ। ਇੱਕ ਜਿਹੜੀ ਆਈ ਥਿੰਕ ਅਹਿਮ ਖਬਰ ਆ, ਸਾਰੇ ਸਿੱਖਾਂ ਨੂੰ ਇਸ ਦੇ ਉੱਤੇ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਆ। ਤੁਲਸੀ ਗਾਬਰਡ ਜਿਹੜੀ ਕਿ ਅਮਰੀਕਾ ਦੀ ਹੁਣ ਇੰਟੈਲੀਜੈਂਸ ਡਾਇਰੈਕਟਰ ਆ, ਉਹ ਦਿੱਲੀ ਦੇ ਵਿੱਚ ਗਈ ਹੋਈ ਆ। ਉੱਥੇ ਅਜੀਤ ਡੋਵਲ ਦੇ ਨਾਲ, ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਹੋਈ ਆ। ਉਹਨਾਂ ਦਾ ਇੱਕ ਜਿਹੜਾ ਬਿਆਨ ਆ ਉਹ ਧਿਆਨ ਇਸ ਗੱਲੋਂ ਮੰਗਦਾ ਆ। ਉਹਨਾਂ ਨੇ ਬੰਗਲਾਦੇਸ਼ ਨੂੰ ਲੈ ਕੇ ਇਹ ਬਿਆਨ ਦਿੱਤਾ ਆ ਵੀ ਉੱਥੇ ਜਿਹੜੇ ਮਾਈਨੋਰਟੀਜ਼ ਦੀ ਤੇ ਹਿੰਦੂਆਂ ਦੀ ਜਿਹੜੀ ਕਤਲੋਗਾਰਤ ਕਹਿੰਦੇ ਹੋਈ ਆ, ਉਸ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਬਹੁਤ ਚਿੰਤਤ ਜਿਹੜਾ ਉਹ ਹੈਗਾ ਆ। ਉੱਦਾਂ ਜਿਹੜਾ 43 ਮੁਲਕਾਂ ਦੀ ਜਿਹੜੀ ਸੂਚੀ ਜਾਰੀ ਕੀਤੀ, ਉਹਦੇ ਵਿੱਚ ਬੰਗਲਾਦੇਸ਼ ਦੇ ਉੱਤੇ ਉਹਨਾਂ ਨੇ ਕਿਸੇ ਤਰੀਕੇ ਦੀ ਰੋਕ ਉਹਨਾਂ ਨੇ ਨਹੀਂ ਲਗਾਈ ਹੈਗੀ। ਉਧਰ ਜਦ ਮੁਲਾਕਾਤ ਹੋਈ ਆ ਮੋਦੀ ਦੀ ਤੇ ਤੁਲਸੀ ਗਾਬਰਡ ਦੀ, ਮੋਦੀ ਹੁਣਾਂ ਨੇ ਜਿਹੜਾ ਗੰਗਾ ਦਾ ਜਲ ਆ ਉਹ ਜਿਹੜੇ ਕੁੰਭ ਤੋਂ ਜਿਹੜਾ ਲਿਆ ਕੇ ਵਿਸ਼ੇਸ਼ ਤੌਰ ਤੇ ਉੱਤੇ ਉਹਨਾਂ ਨੂੰ ਦਿੱਤਾ ਆ। ਸੋ ਇਹ ਜਿਹੜਾ ਬਿਆਨ ਆ ਨਾ, ਇਹ ਜ਼ਰੂਰ ਧਿਆਨ ਮੰਗਦਾ ਹੈਗਾ ਆ। ਕਿੱਥੇ ਅਮਰੀਕਾ ਇਹ ਕਹਿੰਦਾ ਸੀਗਾ ਵੀ ਭਾਰਤ ਵਿੱਚ ਜਿਹੜੇ ਮਾਈਨੋਰਟੀਜ਼ ਦੇ ਨਾਲ ਧੱਕਾ ਹੋ ਰਿਹਾ ਆ, ਉਸ ਨੂੰ ਲੈ ਕੇ ਵੀ ਉਹ ਚਿੰਤਤ ਆ। ਪਰ ਹੁਣ ਬੰਗਲਾਦੇਸ਼ ਦੇ ਵਿੱਚ ਜਿਹੜੀ ਚਿੰਤਾ ਉਹਨਾਂ ਨੇ ਜਿਹੜੀ ਉਹ ਪ੍ਰਗਟਾਈ ਆ, ਇਹ ਦੇਖਣ ਵਾਲੀਆਂ ਗੱਲਾਂ। ਪਾਲਿਸੀ ਸ਼ਿਫਟ ਕੀ ਵਾਕਿਆ ਹੋ ਚੁੱਕੀ ਆ, ਹੋ ਰਹੀ ਆ, ਕੀ ਜਿਹੜੀ ਉਹ ਦੇਖਣ ਵਾਲੀ ਗੱਲ ਆ। ਉੱਥੋਂ ਬਾਅਦ ਦੇ ਵਿੱਚ ਜਿਹੜੇ ਬਹੁਤ ਸਾਰੇ ਇਦਾਂ ਦੇ ਟਵੀਟ ਵੀ ਹਰਜੋਤ ਸਿੰਘ ਜੀ ਇੰਡੀਅਨ ਅਧਿਕਾਰੀਆਂ ਦੇ ਜਿਹੜੇ ਆਏ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਇੰਟੈਲੀਜੈਂਸ ਡਾਇਰੈਕਟਰ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ, ਉਹਨਾਂ ਨੇ ਇਹ ਸ਼ਬਦ ਵਰਤੇ ਵੀ ਖਾਲਿਸਤਾਨੀਆਂ ਨੂੰ ਵਾਈਟ ਹਾਊਸ ਦੇ ਵਿੱਚ ਬੁਲਾ ਕੇ ਬਰੀਫਿੰਗਸ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਰਹੀਆਂ, ਅਸੀਂ ਇਸ ਚੀਜ਼ ਦੇ ਉਲਟਾਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਕਿੱਧਰ ਨੂੰ ਜਿਹੜੀ ਚਰਚਾ ਚੱਲੂਗੀ, ਇਹ ਦੇਖਣ ਵਾਲੀ ਗੱਲ ਆ। ਉਹਨਾਂ ਦਾ ਸੰਦਰਭ ਇਹੀ ਸੀਗਾ ਵੀ ਜਿਹੜਾ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਦੌਰਾਨ ਜਦ ਆਪਾਂ ਦੇਖਿਆ ਸੀਗਾ ਵੀ ਸਿੱਖ ਫਾਰ ਜਸਟਿਸ ਵਾਲੇ ਜਾਂਦੇ ਸੀਗੇ ਉੱਥੇ, ਪੰਨੂ ਹੁਣੀ ਤੇ ਹੋਰ ਉਹਨਾਂ ਦੀ ਜਿਹੜੀਆਂ ਟੀਮ ਵਾਲਿਆਂ ਦੇ ਨਾਲ ਗੱਲਬਾਤ ਅਕਸਰ ਹੁੰਦੀ ਸੀ। ਉਹ ਤਾਂ ਪੰਨੂ ਹੁਣੀ ਟਰੰਪ ਹੁਣਾਂ ਦੇ ਉੱਥੇ ਸਹੁੰ ਚੁੱਕ ਸਮਾਗਮ ਦੀ ਇੱਕ ਜਿਹੜੀ ਲਿਬਰਟੀ ਬਾਲ ਦੇ ਵਿੱਚ ਵੀ ਸ਼ਾਇਦ ਉੱਥੇ ਉਹਨਾਂ ਨੇ ਜਿਹੜੀ ਉਹ ਉੱਥੇ ਗਏ ਸੀ, ਸ਼ਿਰਕਤ ਜਿਹੜੀ ਉਹ ਕੀਤੀ ਸੀ। ਕੱਲ ਉਹਨਾਂ ਨੇ ਇੱਕ ਉਹ ਜਿਹੜੀ ਵੀਡੀਓ ਵੀ ਜਿਹੜੀ ਉਹ ਜਾਰੀ ਕੀਤੀ ਹੈ ਕੱਲ ਪਰਸੋਂ ਦੀ, ਵੀ ਜਿਹੜਾ ਚੱਠੀ ਸਿੰਘਪੁਰਾ ਦੇ ਵਿੱਚ ਜੋ ਕਾਂਡ ਹੋਇਆ ਆ, ਜੋ ਕਤਲੇਆਮ ਹੋਇਆ ਆ, ਉਹ ਕਿਹਨਾਂ ਦਾ ਕਰਾਇਆ ਆ, ਤੇ ਉਹ ਬੰਦਾ ਜਿਹੜਾ ਇਨਵੋਲਵ ਸੀਗਾ ਉਹ ਆਪ ਆ ਕੇ ਜਿਹੜਾ ਉਹ ਦੱਸ ਰਿਹਾ ਹੈਗਾ ਆ। ਸੋ ਕਾਫੀ ਕੁਝ ਅਨਫੋਲਡ ਹੋ ਰਿਹਾ ਆ। ਸਿੱਖਾਂ ਨੂੰ ਬਹੁਤ ਜ਼ਿਆਦਾ ਅਲਰਟ ਰਹਿਣ ਦੀ ਜਿਹੜੀ ਜ਼ਰੂਰਤ ਆ। ਕਿਹਦੇ ਨਾਲ ਸਮਝੌਤਾ ਹੁੰਦਾ ਆ, ਕੌਣ ਕਿਹਦੀਆਂ ਦੇ ਨਾਲ, ਇੱਕ ਮੁਲਕ ਕਿੱਦਾਂ ਉਹਨਾਂ ਨੂੰ ਦੇਖਦਾ ਆ। ਉਹ ਇੰਡੀਆ ਦੇ ਨਾਲ ਹੱਥ ਮਿਲਾਉਣਗੇ, ਸਿੱਖਾਂ ਦੀ ਗੱਲ ਦੀ ਬਾਤ ਜਿਹੜੀ ਉਹ ਪਾਉਣਗੇ, ਕਿਵੇਂ ਹੋਊਗਾ? ਚੀਜ਼ਾਂ ਹੌਲੀ ਹੌਲੀ ਚੇਂਜ ਹੁੰਦੀਆਂ ਨੇ, ਹੋ ਰਹੀਆਂ ਨੇ, ਜਾਂ ਇਹ ਆਪਾਂ ਨੂੰ ਇੱਕ ਬਾਹਰੋਂ ਸਿਰਫ ਤੇ ਸਿਰਫ ਇਹ ਦਿਖਾਵੇ ਦੇ ਤੌਰ ਦੇ ਉੱਤੇ ਤੁਲਸੀ ਗਾਬੜ ਦਾ ਇਹ ਬਿਆਨ ਆ ਜਿਹੜਾ ਬੰਗਲਾਦੇਸ਼ ਨੂੰ ਲੈ ਕੇ ਉਹ ਕੀਤਾ ਆ। ਪਰ ਆਪਾਂ ਨੂੰ ਇਹ ਵੀ ਜਿਹੜਾ ਨਾਲ ਹੀ ਜਾਣਨਾ ਜਿਹੜਾ ਉਹ ਜ਼ਰੂਰੀ ਆ ਵੀ ਤੁਲਸੀ ਗਾਬੜ ਇੱਕ ਸੌਫਟ ਕਾਰਨਰ ਰੱਖਦੀ ਆ ਮੋਦੀ ਹੁਣਾਂ ਦੇ ਹੱਕ ਦੇ ਵਿੱਚ। ਉਹਨਾਂ ਦਾ RS ਦੇ ਨਾਲ ਜੁੜਨਾ ਜਾਂ ਮੋਦੀ ਦੇ ਨਾਲ ਜਿਹੜਾ ਉਹਨਾਂ ਦਾ ਫਰੈਂਡਸ਼ਿਪ ਜਿਹੜੀ ਇੱਕ ਹਿਸਾਬ ਦੇ ਨਾਲ ਹੋਣੀ ਆ, ਉਹ ਵੀ ਕਈ ਤਰੀਕੇ ਦੇ ਨਾਲ ਸਿੱਖਾਂ ਨੂੰ ਉਸ ਦੇ ਵੀ ਵਿਚਾਰ ਕਰਨਾ ਚਾਹੀਦੀ ਆ। ਇੱਕ ਜਣਾ ਤਾਂ ਚਲੋ ਕੀ ਕਰ ਸਕਦਾ, ਉਹ ਇੱਕ ਡਿਫਰੈਂਟ ਗੱਲ ਆ, ਪਰ ਆਪਣੇ ਜਿੰਨੇ ਵੀ ਤੁਹਾਡੇ ਉੱਥੇ ਲਿੰਕਸ ਹੈਗੇ ਨੇ ਉਹਨਾਂ ਨੂੰ ਜ਼ਰੂਰ ਐਕਟੀਵੇਟ ਕਰਕੇ ਇਸ ਚੀਜ਼ ਦੀ ਜਿਹੜੀ ਗੱਲ ਨੂੰ ਬਰਕਰਾਰ ਕਰਕੇ ਰੱਖਣਾ ਚਾਹੀਦਾ ਆ ਵੀ ਜੋ ਭਾਰਤ ਵਿੱਚ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਆ, ਧੱਕਾ ਹੁੰਦਾ ਆ ਤੇ ਧੱਕਾ ਹੋਇਆ ਆ, ਵੀ ਉਸ ਦੇ ਬਾਰੇ ਜਿਹੜਾ ਉਹ ਪਤਾ ਰਵੇ। ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਪਾਸਾ ਜਿਹੜਾ ਉਹ ਪਲਟ ਜਾਵੇ ਤੇ ਆਪਾਂ ਬਾਅਦ ਚ ਵੇਂਦੇ ਰਹਿ ਜਾਈਏ ਵੀ ਪਿੱਛੇ ਕਿਹੜੇ ਜਿਹੜੇ ਸਮਝੌਤੇ ਹੋ ਗਏ ਆ। ਜਿੰਨੀਆਂ ਵੀ ਕਾਕਸਿਸ ਬਣੀਆਂ ਨੇ, ਜਿੰਨੇ ਵੀ ਤੁਹਾਡੇ ਇਲੈਕਟਿਡ ਅਫੀਸ਼ੀਅਲਸ ਨੂੰ ਤੁਸੀਂ ਜਾਣਦੇ ਆ, ਗੱਲਬਾਤ ਕਰਦੇ ਆ, ਉਹਨਾਂ ਦੇ ਕੰਨਾਂ ਤਾਈਂ ਜਿਹੜੀ ਗੱਲ ਆ ਉਹ ਜ਼ਰੂਰ
ਤੁਹਾਨੂੰ ਪਹੁੰਚਾਉਣ ਦੀ ਜ਼ਰੂਰਤ ਇੰਡੀਆ ਦਾ ਹੈ। ਮੀਡੀਆ ਜਿਹੜਾ ਗੋਦੀ ਮੀਡੀਆ ਆ ਝੂਠ ਬੜਾ ਫੈਲਾਉਂਦਾ, ਉਹ ਆਪਾਂ ਨੂੰ ਪਤਾ ਹੀ ਆ। ਕਿੱਡੀ ਇੱਕ ਡੂੰਘੀ ਇਹ ਗੱਲਬਾਤ ਸੀਗੀ, ਤੁਸੀਂ ਅੰਦਾਜ਼ਾ ਲਾ ਸਕਦੇ ਆ। ਤੁਲਸੀ ਗੈਬਰਟ ਦੇ ਨਾਲ ਦੋ ਬੰਦੇ ਗਏ, ਦੋਵਾਂ ਚੋਂ ਇੱਕ ਵੀ ਸ਼ਾਇਦ ਮੈਨੂੰ ਲੱਗਦਾ ਵੀ ਭਾਰਤੀ ਮੂਲ ਦਾ ਸੀ। ਇੱਕ ਟੇਬਲ ਤੇ ਉਹ 3 ਜਣੇ ਬੈਠੇ ਆ ਤੇ ਦੂਜੇ ਪਾਸੇ ਇੰਡੀਆ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਰਾਜਨਾਥ ਸਿੰਘ ਜਾਂ ਉਹਨਾਂ ਦੀ ਕਿੱਡੀ ਸਾਰੀ ਟੀਮ ਬੈਠੀ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨੀ ਕੁ ਡਿਫੈਂਸ ਤੇ ਜਾਂ ਮੁਲਕਾਂ ਦੀ ਗੱਲਬਾਤ ਹੁੰਦੀ ਹੋਊਗੀ। ਇਸ ਤੋਂ ਬਿਨਾਂ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਗਿਆ ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਗੁਰਦੁਆਰਾ ਸਾਹਿਬ ਗਏ। ਬਾਅਦ ਦੇ ਵਿੱਚ ਨਿਊਜ਼ੀਲੈਂਡ ਖਬਰਾਂ ਉੱਥੇ ਫਲਾਈਆਂ ਗਈਆਂ ਵੀ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਵੀ ਜੋ ਸਿੱਖ ਬਾਹਰ ਬੈਠੇ ਰੌਲਾ ਪਾਉਂਦੇ ਆ ਖਾਲਿਸਤਾਨ ਦਾ, ਇਹਨਾਂ ਨੂੰ ਚੁੱਪ ਕਰਾਇਆ ਜਾਵੇ। ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਕੁਐਸਚਨ ਪੁੱਛਿਆ ਗਿਆ ਉੱਥੇ ਦੇ ਹੀ ਨਿਊਜ਼ੀਲੈਂਡ ਦੇ ਇੱਕ ਪੱਤਰਕਾਰ ਵੱਲੋਂ ਇੰਡੀਆ ਦੇ ਵਿੱਚ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਉਹ ਕਹਿੰਦੇ ਵੀ ਅਸੀਂ ਇੰਡੀਆ ਦੀ ਸੋਵਰਨਟੀ ਦੇ ਹੱਕ 'ਚ ਆ, ਪਰ ਮੇਰੇ ਦੇਸ਼ ਦੇ ਵਿੱਚ ਜੇ ਕੋਈ ਬੋਲਦਾ ਆ ਉੱਥੇ ਆਜ਼ਾਦੀ ਆ ਹਰ ਇੱਕ ਨੂੰ ਬੋਲਣ ਦੀ। ਸੋ ਉਹਨਾਂ ਨੇ ਸ਼ਰੇਆਮ ਕਹਿਤਾ ਵੀ ਮੈਂ ਉੱਥੇ ਨਹੀਂ ਕੋਈ ਰੋਕ ਸਕਦਾ ਹੈਗਾ। ਜੋ ਖਬਰਾਂ ਆ ਰਹੀਆਂ, ਇੰਡੀਆ ਨੂੰ ਅੱਜ ਦੀ ਡੇਟ 'ਚ ਪਾਕਿਸਤਾਨ ਜਾਂ ਚਾਈਨਾ ਤੋਂ ਖਤਰਾ ਨਹੀਂ ਲੱਗਦਾ, ਸਿੱਖਾਂ ਤੋਂ ਖਤਰਾ ਲੱਗਦਾ ਹੈਗਾ। ਤੁਸੀਂ ਅੰਦਾਜ਼ਾ ਲਾ ਲਓ ਵੀ ਤਾਂ ਹੀ ਜਿਹੜੀਆਂ ਤਰਲੋ ਮੱਛੀ ਹੋਏ ਪਏ ਆ ਵੀ ਕਿੱਦਾਂ ਜਿਹੜੇ ਇਹਨਾਂ ਦੀਆਂ ਗੁੱਡ ਚੀਜ਼ਾਂ ਦੇ ਵਿੱਚ ਆਈਏ ਵੀ ਆਪਣਾ ਕੰਮ ਇਹਨਾਂ ਨੇ ਕਿੱਦਾਂ ਕਰਾਉਣਾ ਹੈ। ਜੀ ਸਿੱਖਾਂ ਨੂੰ ਬਿਲਕੁਲ ਜਿਹੜੇ ਵਧੀਆ ਕੰਮ ਕਰਦੇ ਰਹਿਣਾ ਚਾਹੀਦਾ। ਜਿੱਥੇ ਵੀ ਨੈਚੁਰਲ ਡਿਜ਼ਾਸਟਰ ਆਉਂਦੇ ਆ ਹੈਲਪ ਕਰਨੀ ਚਾਹੀਦੀ ਆ। ਤੇ ਕਿਤੇ ਵੀ ਕਿਸੇ ਵੀ ਮਿਨੋਰਿਟੀ ਦੇ ਨਾਲ ਧੱਕਾ ਹੁੰਦਾ, ਕਿਸਾਨਾਂ ਨਾਲ ਧੱਕਾ ਹੁੰਦਾ, ਹਰ ਜਗ੍ਹਾ ਕਿਸੇ ਵੀ ਮੁਲਕ 'ਚ ਹੁੰਦਾ ਆ, ਸਾਥ ਦਿੰਦੇ ਰਹਿਣਾ ਚਾਹੀਦਾ ਜੀ। ਤੇ ਅਲਰਟ ਵੀ ਰਹਿਣਾ ਚਾਹੀਦਾ ਵੀ ਕਿੱਥੇ ਕਿਹੜੀਆਂ ਜਿਹੜੀਆਂ ਚੱਲ ਰਹੀਆਂ ਆ, ਤਾਂ ਜੋ ਬਾਅਦ ਦੇ ਵਿੱਚ ਆਪਾਂ ਪਛਤਾਈਏ ਨਾ। ਤੇ ਆਪਣੇ ਜਿਹੜੇ ਇਹ ਐਕਟਿਵਿਜ਼ਮ ਆ ਜਿਹੜਾ ਚੱਲ ਰਿਹਾ ਆ, ਆਪਣੀ ਗੱਲ ਨੂੰ ਪ੍ਰਚਾਰ ਦਾ ਜਿਹੜਾ ਕੰਮ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਉੱਤੇ ਉਸੇ ਸ਼ਿੱਦਤ ਦੇ ਨਾਲ ਕੰਮ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ। ਇੱਕ ਜ਼ਰੂਰ ਬੇਨਤੀ ਕਰਨੀ ਆ ਰਾਜਕਨ ਵੀਸੀ ਜੀ, ਖਾਸ ਕਰਕੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਗ੍ਰੈਫਿਟੀ ਨੂੰ ਲੈ ਕੇ ਇਹ ਹਮੇਸ਼ਾ ਹੀ ਜਦੋਂ ਹੁੰਦਾ ਹੈਗਾ ਆ ਕਿਤੇ ਨਾ ਕਿਤੇ ਰੈਫਰੈਂਡਮ, ਤਾਂ ਉਸ ਏਰੀਏ ਦੇ ਵਿੱਚ ਮੰਦਿਰਾਂ ਦੇ ਉੱਤੇ ਗਲਤ ਲਿਖ ਦਿੱਤਾ ਜਾਂਦਾ ਆ। ਹਮੇਸ਼ਾ ਹੀ ਆਪਾਂ ਕਹਿੰਦੇ ਰਹਿੰਦੇ ਆ, ਹਰ ਇੱਕ ਸਿੱਖ ਕਿਸੇ ਨੂੰ ਵੀ ਦੁਨੀਆ ਦੇ ਨੂੰ ਪੁੱਛ ਲਓ ਵੀ ਤੂੰ ਕਿਸੇ ਧਰਮ ਦੇ ਬਾਰੇ ਆਹ ਕਹਿਣਾ ਚਾਹੁੰਦਾ, ਕੋਈ ਕਿਸੇ ਵੀ ਧਰਮ ਦੇ ਉਲਟ ਜਿਹੜੇ ਸਿੱਖ ਆ ਉਹ ਨਹੀਂ ਹੁੰਦੇ, ਕੋਈ ਵੀ ਦੁਨੀਆ ਦਾ ਧਰਮ ਹੋਵੇ। ਸੋ ਉਹ ਉਸ ਏਰੀਏ ਦੇ ਜਿਹੜੇ ਸਿੱਖ ਰਹਿੰਦੇ ਆ ਉਹਨਾਂ ਨੂੰ ਜ਼ਰੂਰ ਲੋਕਲ ਪੁਲਿਸ ਦੇ ਕੋਲ ਜਾਣਾ ਚਾਹੀਦਾ ਵੀ ਭਾਈ ਇਨਵੈਸਟੀਗੇਟ ਕਰੋ ਜਲਦੀ ਤੋਂ ਜਲਦੀ। ਹਮੇਸ਼ਾ ਜਿਹੜੀ ਆ ਬਦਨਾਮ ਕਰਨ ਦੀ ਕੋਸ਼ਿਸ਼। ਇਸ ਵਾਰੀ ਸਿੱਖਾਂ ਦਾ ਨਾਮ ਨਹੀਂ ਲਿਆ ਗਿਆ, ਪਰ ਬੇ ਏਰੀਏ ਦੇ ਵਿੱਚ ਜਦੋਂ ਵਾਪਰਿਆ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਇਲੈਕਟਡ ਆਫੀਸ਼ੀਅਲਸ ਨੇ ਵੀ ਕਿਹਾ ਵੀ ਜੀ ਇਹਦੇ ਵਿੱਚ ਇਹਨਾਂ ਦਾ ਹੱਥ ਆ। ਸੋ ਉਹ ਜ਼ਰੂਰ ਸਿੱਖਾਂ ਨੂੰ ਵੀ ਉੱਥੇ ਜਾ ਕੇ ਜਾਣਾ ਚਾਹੀਦਾ ਵੀ ਇਨਵੈਸਟੀਗੇਟ ਕਰੋ ਤਾਂ ਕਿ ਐਕਸਪੋਜ਼ ਕੀਤਾ ਜਾ ਸਕੇ, ਜਿਸ ਤਰ੍ਹਾਂ ਆਸਟ੍ਰੇਲੀਆ 'ਚ ਐਕਸਪੋਜ਼ ਹੋਏ ਸੀ ਵੀ ਭਈ ਇਹ ਤਾਂ ਆਪ ਹੀ ਜਿਹੜਾ ਲਿਖਣ ਲੱਗੇ ਹੋ ਸੀ, ਤਾਂ ਕਿ ਦੁਨੀਆ ਦੇ ਵਿੱਚ ਜੋ ਬਦਨਾਮ ਕਰਨ ਦੀ ਕੋਸ਼ਿਸ਼ ਆ ਉਸ ਨੂੰ ਕਲੀਅਰ ਕੀਤਾ ਜਾ ਸਕੇ। ਜੀ, ਹੁਣ ਲੈਂਦੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।